ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 4 ਦਸੰਬਰ 2019 21 ਮੱਘਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਅੱਜ ਪਹਿਲਾ ਜੋ ਸਾਡਾ ਅਹਿਮ ਇਸ਼ੂ ਹੈ ਉਹ ਕਸ਼ਮੀਰ ਮੁੱਦੇ ਤੇ ਹੈ। 120 ਦਿਨ ਹੋ ਗਏ ਨੇ ਕਸ਼ਮੀਰ ਨੂੰ ਬੰਦ ਹੋਇਆ। ਕਸ਼ਮੀਰੀ ਜੋ ਆਵਾਮ ਹੈ ਉਸ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ। 80 ਲੱਖ ਜੋ ਕਸ਼ਮੀਰੀ ਨੇ ਖੁੱਲੀ ਜੇਲ੍ਹ ਵਿੱਚ ਤੱਕੇ ਹੋਏ ਨੇ। ਸੋ ਇਸ ਉੱਪਰ ਹਮੇਸ਼ਾ ਹੀ ਐਵਰੀਡੇ ਡਾਕਟਰ ਸਾਹਿਬ ਆਪਣੇ ਵਿਚਾਰ ਤੋਂ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਕਸ਼ਮੀਰ ਮੁੱਦੇ ਤੇ ਹੋਏਗਾ, ਵਿਚਾਰ ਚਰਚਾ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦੀ ਗੱਲ ਕਰਨ ਤੋਂ ਪਹਿਲਾਂ ਔਰ ਖ਼ਾਸ ਤੌਰ ਤੇ ਜਿਹੜਾ ਭਾਰਤ ਦਾ ਕੌਂਸਲ ਜਨਰਲ ਮਿਸਟਰ ਸੰਦੀਪ ਚਕਰਵਰਤੀ ਜੀ ਇੱਥੇ ਨਿਊਯਾਰਕ 'ਚ ਹੈ, 2017 ਅਗਸਤ ਤੋਂ ਅਪਾਇੰਟ ਹੈ, ਉਹਨੇ ਕਿਵੇਂ ਕਸ਼ਮੀਰੀਆਂ ਦੀ ਇੱਕ ਪ੍ਰਾਈਵੇਟ ਗੈਦਰਿੰਗ ਦੇ ਵਿੱਚ ਉਸ ਨੇ ਆਪਣੇ ਹਿੰਦੂਤਵਾ ਦਾ ਅਸਲੀ ਏਜੰਡਾ ਦੱਸਿਆ ਕਿ ਕਸ਼ਮੀਰ 'ਚ ਉਹਨਾਂ ਦੇ ਇਰਾਦੇ ਕੀ ਨੇ, ਜੀ ਜਿਹਦੇ 'ਚ ਉਹਨੇ ਖੁੱਲ੍ਹ ਕੇ ਕਿਹਾ ਕਿ ਅਸੀਂ ਇਜ਼ਰਾਈਲ ਮਾਡਲ ਕਸ਼ਮੀਰ ਦੇ ਵਿੱਚ ਵਰਤਾਂਗੇ। ਜਿਵੇਂ ਇਜ਼ਰਾਈਲ ਨੇ ਵੈਸਟ ਬੈਂਕ ਔਰ ਗਾਜ਼ਾ ਦੇ ਵਿੱਚ ਫਲਸਤੀਨੀਆਂ ਨੂੰ ਜਾਨਵਰ ਬਣਾਇਆ ਹੋਇਆ ਹੈ, ਜਿਵੇਂ ਉਹਨਾਂ ਦੇ ਹਕੂਕ ਸਾਰੇ ਖੋਏ ਹੋਏ ਨੇ, ਔਰ ਖ਼ਾਸ ਤੌਰ ਤੇ ਵੈਸਟ ਬੈਂਕ 'ਚ ਆਬਾਦੀਆਂ ਬਣਾ ਕੇ ਆਰਟੀਫਿਸ਼ੀਅਲੀ ਕ੍ਰੀਏਟ ਕਰਕੇ ਜਿੱਥੇ ਯਹੂਦੀਆਂ ਨੂੰ ਲਿਆ ਕੇ ਵਸਾਇਆ ਜਾਂਦਾ ਹੈ ਤਾਂ ਕਿ ਓਵਰ ਏ ਪੀਰੀਅਡ ਆਫ ਟਾਈਮ ਜਿਹੜੀ ਡੈਮੋਗ੍ਰਾਫਿਕਸ ਹੈ ਉਹ ਬਦਲ ਦਿੱਤੀ ਜਾਏ। ਬਿਲਕੁਲ ਮਿਡਲ ਈਸਟ 'ਚ ਜਿਵੇਂ ਫਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਘਰ ਦੇ ਅੰਦਰ ਹੀ ਪਹਿਲਾਂ ਤਾਂ ਉਹਨਾਂ ਨੂੰ ਰਿਫਿਊਜੀ ਬਣਾ ਦਿੱਤਾ ਗਿਆ 1950 ਤੋਂ, ਔਰ ਹੁਣ ਵੈਸਟ ਬੈਂਕ ਦੇ ਵਿੱਚ ਜਿਹੜੀਆਂ ਨਾਜਾਇਜ਼ ਇਜ਼ਰਾਈਲੀ ਬਸਤੀਆਂ ਨੇ ਉਹ ਵਸਾਈਆਂ ਜਾ ਰਹੀਆਂ ਨੇ। ਸੋ ਇਹ ਸੰਦੀਪ ਚਕਰਵਰਤੀ ਖੁੱਲ੍ਹ ਕੇ ਕਹਿ ਰਿਹਾ ਕਿ ਅਸੀਂ ਇਹ ਮਾਡਲ ਇਸਤੇਮਾਲ ਕਰਾਂਗੇ। ਇਹ ਕੀ ਹੈ ਔਰ ਸਿੱਖਾਂ ਨੇ ਵੀ ਇਹਦੇ ਨਾਲ ਕਿਹੜਾ ਹਿਸਾਬ ਬਰਾਬਰ ਕਰਨਾ, ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਹੀ ਟੀਵੀ 84 ਦੇ ਵਿਊਅਰਸ ਦਾ, ਵੈਲ ਵਿਸ਼ਰਸ ਦਾ, ਐਡਮਾਇਰਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਜਿਹੜਾ ਸਾਡਾ ਫੇਸਬੁੱਕ ਤੇ ਕੈਂਪੇਨ ਸੀ ਫੰਡ ਰੇਜ਼ਿੰਗ ਦਾ, ਔਰ ਜਿਹੜਾ ਕਿ ਆਲਮੋਸਟ ਮਿਡਨਾਈਟ ਤੱਕ ਚੱਲਿਆ, ਉਸ ਦੇ ਵਿੱਚ ਕੰਟਰੀਬਿਊਟ ਕੀਤਾ। ਅਸੀਂ ਉਹਨਾਂ ਨੂੰ ਇਹ ਆਪਣੇ ਧੰਨਵਾਦ ਜਾਂ ਸ਼ੁਕਰੀਆ ਦੇ ਲਫ਼ਜ਼ ਹੀ ਕਹਿ ਸਕਦੇ ਹਾਂ। ਔਰ ਉਹਦੇ 'ਚ ਸਾਡੇ ਪਾਕਿਸਤਾਨੀ ਭਰਾਵਾਂ ਨੇ ਵੀ ਕੰਟਰੀਬਿਊਟ ਕੀਤਾ, ਔਰ ਦੂਰ ਦੁਰਾਡੇ ਬੈਠੇ ਸਾਡੇ ਜਿਹੜੇ ਹੋਰ ਵਿਊਅਰ ਨੇ ਉਹਨਾਂ 'ਚ ਜੇ ਅਸੀਂ ਗਲੋਬਲ ਦੇਖੀਏ ਤੇ ਆਸਟ੍ਰੇਲੀਆ ਵੀ, ਯੂਕੇ ਵੀ, ਯੂਰਪ 'ਚੋਂ ਵੀ, ਭਾਵੇਂ ਬਹੁਤ ਸਾਰਿਆਂ ਨੇ ਜਿਵੇਂ ਅਸੀਂ ਕਿਹਾ ਸੀ ਆਪਣੀ ਵਿੱਤ ਅਨੁਸਾਰ $5 $7 ਤੋਂ ਲੈ ਕੇ ਔਨਵਰਡ ਕੰਟਰੀਬਿਊਸ਼ਨ ਹੈ, ਪਰ ਜਿੰਨੀ ਕੁ ਲਿਸਟ ਸਾਡੇ ਕੋਲ ਆਈ ਹੈ ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਉਹਨਾਂ ਦੇ ਨਾਂ ਵੀ ਅਨਾਉਂਸ ਕਰਾਂਗੇ, ਜਿਹੜਾ ਐਕਨੋਲੇਜ ਕਰਾਂਗੇ। ਔਰ ਕਿਉਂਕਿ ਜਦੋਂ ਫੇਸਬੁੱਕ ਦੇ ਉੱਤੇ ਇਸ ਕਿਸਮ ਦਾ ਆਉਂਦਾ ਹੈ ਤੇ ਉਹਨਾਂ ਦੀ ਫੁੱਲ ਆਈਡੀ ਤਾਂ ਉਹਨਾਂ ਦੇ ਕੋਲ ਹੀ ਹੁੰਦੀ ਹੈ ਫੇਸਬੁੱਕ ਕੋਲ, ਤੁਸੀਂ ਫੇਸਬੁੱਕ ਤੇ ਜਵਾਬ ਤਾਂ ਉਹਨਾਂ ਨੂੰ ਦੇ ਸਕਦੇ ਹੋ। ਅਸੀਂ ਉਹਨਾਂ ਦਾ ਥੈਂਕ ਯੂ ਵੀ ਉਸ ਤਰ੍ਹਾਂ ਹੀ ਕੀਤਾ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਅਸੈਟ ਨੇ, ਸਾਡੇ ਵੀਰ ਭੈਣਾਂ ਜਿਨ੍ਹਾਂ ਨੇ ਸਾਨੂੰ ਜਿਹੜਾ ਹੈ ਉਹ ਟੀਵੀ 84 ਦੇ ਕੰਮ ਨੂੰ ਸਰਾਹਿਆ। ਗੱਲ ਕਸ਼ਮੀਰ, ਭਾਰਤੀ ਕਬਜ਼ੇ ਵਾਲਾ ਕਸ਼ਮੀਰ, 120 ਦਿਨ। ਇੱਕ ਜ਼ਮਾਨੇ 'ਚ ਮਹੀਨੇ ਦੇ ਬੇਸ਼ੱਕ ਕਿਸੇ ਦੇ 31 ਹੁੰਦੇ ਨੇ ਦਿਨ, ਕਿਸੇ ਦੇ 30, ਕਿਸੇ ਦੇ
ਫਰਵਰੀ 28 ਦੀ 28 ਹੁੰਦੀ ਹੈ, ਹੁੰਦੀ ਹੈ। 29 ਦੀ ਵੀ ਹੋ ਜਾਂਦੀ ਹੈ 4 ਸਾਲ ਬਾਅਦ। ਜੀ ਪਰ ਅਸੀਂ ਜੇ ਰਫਲੀ ਕਹਿਣਾ ਹੋਏ ਤਾਂ 4 ਮਹੀਨੇ ਪੂਰੇ ਹੋ ਗਏ, ਕਿਉਂਕਿ 30 ਦਿਨ ਐਵਰੇਜ ਕਾਊਂਟ ਕੀਤੇ ਜਾਂਦੇ ਨੇ। ਜੀ 4 ਮਹੀਨੇ ਤੁਸੀਂ ਇਮੇਜਿਨ ਕਰੋ ਆਪਣੇ ਆਪ 'ਚ। ਬਿਲਕੁਲ ਬਿਲਕੁਲ ਸਾਡੇ ਬੜਾ ਵਿਊਅਰਸ hard ਹੈ। ਜਾਂ ਜਿਹੜਾ ਵੀ ਕੋਈ ਕਾਮਨ ਬੰਦਾ ਵੀ ਸੋਚੇ ਕਿ ਵੀ ਤੁਹਾਡੇ ਤੋਂ ਇੱਥੇ ਜੇ ਘੰਟੇ 2 ਘੰਟੇ ਲਈ ਕਦੇ ਵੈਦਰ ਖਰਾਬ ਹੋਏ, ਇੰਟਰਨੈਟ ਡਾਊਨ ਹੋ ਜਾਏ, ਦੂਸਰਾ ਹੋ ਜਾਏ ਤੇ ਵਕਤ ਪੈ ਜਾਂਦਾ। ਵਕਤ ਪੈ ਜਾਣਾ ਬਿਲਕੁਲ। ਤੁਹਾਡੀਆਂ ਸਾਰੀਆਂ ਡਿਵਾਈਸਿਸ ਅੱਜ ਕੱਲ ਕੰਪਿਊਟਰਾਈਜ਼ਡ ਨੇ, ਸਾਰਾ ਕੁਝ ਇੰਟਰਨੈਟ ਨਾਲ ਜੁੜਿਆ ਹੋਇਆ ਹੈ। ਜੀ ਕਿਵੇਂ 4 ਮਹੀਨੇ ਤੋਂ ਉਹਨਾਂ ਨੂੰ ਜਿਹੜਾ ਇੱਕ ਜੇਲ੍ਹ ਦੇ ਵਿੱਚ ਡੱਕਿਆ ਹੋਇਆ, ਜਿੱਥੇ ਨਾ ਇੰਟਰਨੈਟ ਹੈ, ਨਾ ਸਿਹਤ ਸਹੂਲਤ ਹੈ, ਜੀ ਨਾ ਉਹਨਾਂ ਦੀ ਆਪਣੀ ਧਾਰਮਿਕ ਥਾਵਾਂ ਤੱਕ, ਖਾਸ ਤੌਰ ਤੇ ਮਸਜਿਦਾਂ ਤੱਕ ਐਕਸੈਸ ਹੈ। ਜੀ ਨੌਜਵਾਨ ਬੱਚੇ ਜਿਹੜੇ ਨੇ, ਗਿਣਤੀ ਪਹਿਲਾਂ ਸ਼ੁਰੂ ਚ 6000 ਵੀ ਆਈ, 8000 ਵੀ ਆਈ, ਬਿਲਕੁਲ ਔਰ ਉਹਨਾਂ ਨੂੰ ਈਵਨ ਘਰ ਦੇ ਨੇੜੇ ਦੀਆਂ ਜੇਲ੍ਹਾਂ 'ਚ ਨਹੀਂ ਰੱਖਿਆ ਹੋਇਆ, ਭਾਰਤ ਭਰ ਦੇ ਵਿੱਚ ਖਿਲਾਰਿਆ ਹੋਇਆ। ਔਰ ਈਵਨ ਉਹਨਾਂ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਜਿਹਨਾਂ 'ਚ 3 ਚੀਫ ਮਿਨਿਸਟਰ ਨੇ, 4 ਮਹੀਨੇ ਬੀਤਣ ਬਾਅਦ ਵੀ, ਜਿੱਥੇ ਜਿਵੇਂ ਕੱਲ ਅਸੀਂ ਜਸਟਿਸ ਕਾਟਜੂ ਨੂੰ ਕੋਟ ਕੀਤਾ ਸੀ ਕਿ ਆਰਟੀਕਲ 21 ਭਾਰਤੀ ਸੰਵਿਧਾਨ ਦਾ ਬੇਸਿਕ ਫੰਡਾਮੈਂਟਲ ਰਾਈਟ ਹੈ, ਲਿਬਰਟੀ ਤੁਹਾਡਾ ਔਰ ਤੁਹਾਡੀ ਐਕਸੈਸ ਹਰ ਚੀਜ਼ ਦੇ ਲਈ। ਬਿਲਕੁਲ ਲੇਕਿਨ ਦਰਜਨਾਂ ਪੈਟੀਸ਼ਨਾਂ ਸੁਪਰੀਮ ਕੋਰਟ 'ਚ ਬੈਠੀਆਂ ਗਈਆਂ ਨੇ, ਔਰ ਸੁਪਰੀਮ ਕੋਰਟ ਬਿਲਕੁਲ ਬੀਜੇਪੀ ਦੇ ਸਾਹਮਣੇ ਉਹਨੇ ਸਰੈਂਡਰ ਕੀਤਾ ਹੋਇਆ, ਜਿਹਨੂੰ ਜਸਟਿਸ ਕਾਟਜੂ ਨੇ ਕਿਹਾ ਕਿ ਸ਼ੇਮਲੈਸ ਸਰੈਂਡਰ ਆਫ ਸੁਪਰੀਮ ਕੋਰਟ ਇਨ ਫਰੰਟ ਆਫ ਬੀਜੇਪੀ। ਸੋ ਉਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਕਿਵੇਂ ਬਿਜ਼ਨੈਸਿਸ ਤਬਾਹ ਕੀਤੀਆਂ ਜਾ ਰਹੀਆਂ ਨੇ, ਕੇਸਰ ਦੀ ਖੇਤੀ ਉਜਾੜੀ ਹੋਈ ਹੈ, ਜਿਹੜੇ ਬਾਗ ਨੇ ਸੇਬਾਂ ਦੇ, ਉਹਦੇ 'ਚ ਕਿਵੇਂ ਫੌਜੀ ਲੱਗ ਕੇ ਉਹਨਾਂ ਨੂੰ ਦਰਖਤਾਂ ਨੂੰ ਕੱਟ ਰਹੇ ਸੀ। ਇਹ ਵੀ ਸਾਹਮਣੇ ਆਇਆ ਵੀ ਜਿਹੜੀਆਂ ਬਿਜ਼ਨੈਸਿਸ ਦੇ ਵਿੱਚ ਦੁਕਾਨਾਂ ਚੱਗਾਂ ਲਾਉਣ ਦੀਆਂ ਘਟਨਾਵਾਂ, ਉਹ ਵੀ ਇਹਨਾਂ ਦਾ ਆਪਣਾ ਕੰਮ ਹੈ। ਈਵਨ ਜਿਹੜੀ ਉਹਨਾਂ ਦੀ ਐਂਸ਼ੀਐਂਟ ਸੂਫੀ ਸ਼ਰਾਈਨਸ ਨੇ 2, ਉਹਨਾਂ ਦੇ ਵਿੱਚ ਅੱਗ ਲਾ ਕੇ ਉਹਨੂੰ ਲੁੱਟ-ਪੁੱਟ ਉਹਦਾ ਕੀਤਾ ਗਿਆ। ਸੋ ਇਹ ਸਾਰਾ ਜਿਹੜਾ ਵਰਤਾਰਾ ਹੈ, ਇਹ ਲਗਾਤਾਰਤਾ ਦੇ ਨਾਲ ਚੱਲ ਰਿਹਾ ਹੈ, ਜਾਰੀ ਹੈ। ਔਰ ਇਸ ਸਭ ਦੇ ਬਾਵਜੂਦ, ਕਿਉਂਕਿ ਜਿਹੜਾ ਆਰਟੀਕਲ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਜਿਵੇਂ ਇਹਦਾ ਮੈਂ ਜ਼ਿਕਰ ਕੀਤਾ ਹੈ ਕਿ ਸੰਦੀਪ ਚੌਕਰਵਰਤੀ ਜਿਹੜਾ ਇੱਥੇ ਕੌਂਸਲ ਜਨਰਲ ਹੈ, ਔਰ ਇੱਕ ਬੜਾ ਵਿਸ਼ੀਅਸ, ਬਹੁਤ ਵਾਰੀ ਬੰਗਾਲੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਬੰਗਾਲ ਦੇ ਵਿੱਚ ਲਿਬਰਲ, ਸੈਕੂਲਰ ਜਾਂ ਹੁਣ ਜਿਹੜੀ ਲੈਫਟਿਸਟ ਲਾਈਨ ਵੀ ਰਹੀ, ਜੀ ਲੇਕਿਨ ਇੱਕ ਤਬਕਾ, ਜੇ ਤੁਸੀਂ ਹਿੰਦੂਤਵਾ ਜਿਹਨੂੰ ਅੱਜ ਕਿਹਾ ਜਾਂਦਾ ਹੈ, ਕਿਸੇ ਜ਼ਮਾਨੇ 'ਚ ਰਿਵਾਈਵਲ ਦੇ ਨਾਂ ਥੱਲੇ 19ਵੀਂ ਸਦੀ ਦੇ ਅਖੀਰ 'ਚ ਜਿਹੜਾ ਆਨੰਦ ਮਾਰਗ, ਆਨੰਦ ਮੱਠ ਲਿਖਤ ਆਈ ਸੀ, ਜਿਸ ਨੇ ਸਾਰਾ ਕੁਝ ਚੇਂਜ ਕੀਤਾ, ਮੁਸਲਮਾਨਾਂ ਈਸਾਈਆਂ ਨੂੰ ਜਿਹੜਾ ਉਸ ਆਨੰਦ ਮੱਠ ਦੇ ਵਿੱਚ ਰਾਖਸ਼ ਐਲਾਨਿਆ ਗਿਆ ਸੀ, ਅੰਗਰੇਜ਼ਾਂ ਦੇ ਮਰਡਰ ਵੀ ਹੋਏ, ਔਰ ਉਸ ਸਾਰੇ 'ਚੋਂ ਹੀ ਫਿਰ ਇਹ ਸੇਂਟ ਔਰਬਿੰਦੋ ਹੋਏ, ਰਵਿੰਦਰਨਾਥ ਟੈਗੋਰ ਹੋਏ, ਜਿਨ੍ਹਾਂ ਨੇ ਉਹ ਸਾਰੀ ਲੈਂਡ ਦਾ ਕਲਚਰ ਹਿੰਦੂਤਵਾ ਦਾ ਬਣਾ ਕੇ ਉਹਨੂੰ ਪ੍ਰਮੋਟ ਕੀਤਾ। ਟੈਗੋਰ ਨੂੰ ਐਵੇਂ ਨਹੀਂ ਗਾਂਧੀ ਜਿਹੜਾ ਉਹ ਗੁਰੂਦੇਵ ਕਹਿ ਕੇ ਐਡਰੈਸ ਕਰਦਾ ਸੀ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ 47 ਦੇ ਵਿੱਚ ਜੇ ਪੰਜਾਬ ਤੋਂ ਬਾਅਦ ਦੂਸਰਾ ਕੋਈ ਸੂਬਾ ਹੈ ਜਿੱਥੇ ਕਿ ਫਿਰਕੂ ਫਸਾਦ ਹੋਏ ਨੇ, ਔਰ ਉਹਦੇ ਵਿੱਚ ਹਿੰਦੂਆਂ ਨੇ ਵੀ ਕਲਕੱਤਾ ਔਰ ਉਸ ਸਾਰੇ 'ਚ ਬੜਾ ਇੱਕ ਜ਼ਾਲਮਾਨਾ ਰੋਲ ਅਦਾ ਕੀਤਾ, ਤੇ ਉਹ ਬੰਗਾਲ ਸੂਬਾ ਹੀ ਹੈ ਜਿਸ ਲੈਵਲ ਦੇ ਉੱਤੇ ਸਾਰੀ ਕਤਲੋਗਾਰਦ ਔਰ ਦੂਸਰਾ ਕੀਤਾ ਗਿਆ। ਹੁਣ ਬੇਸ਼ੱਕ ਅੱਜ ਦੀ ਡੇਟ 'ਚ ਬੰਗਲਾਦੇਸ਼ ਇੱਕ ਆਜ਼ਾਦ ਮੁਲਕ ਹੈ, ਇੱਧਰਲਾ ਵੈਸਟ ਬੰਗਾਲ ਉਸ ਨੂੰ ਮਮਤਾ ਬੈਨਰਜੀ ਹੈਂਡਲ ਕਰ ਰਹੀ ਹੈ, ਪਰ ਬੀਜੇਪੀ ਦਾ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਜ਼ੋਰ ਲੱਗਾ ਹੋਇਆ ਹੈ ਉਹ ਬੰਗਾਲ ਦੇ ਵਿੱਚ ਜਿਹੜੇ ਉਹਨਾਂ ਦੇ ਇਸ ਕਿਸਮ ਦੇ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰਨ ਵਾਲੇ ਨੇ, ਉਹਨਾਂ ਲੋਕਾਂ ਨੂੰ ਉੱਥੇ ਪੋਲੀਟੀਕਲੀ ਵੀ ਐਸਟੈਬਲਿਸ਼ ਕੀਤਾ ਜਾ ਰਿਹਾ। ਉਹਨਾਂ ਦੀ ਬੈਕਗ੍ਰਾਉਂਡ ਵਾਲੇ ਜਿਹੜੇ ਡਿਪਲੋਮੈਟ ਔਰ ਦੂਸਰੇ ਨੇ, ਉਹਨਾਂ ਦੀਆਂ ਪੋਸਟਿੰਗਸ ਵੀ ਬਾਹਰ ਕੀਤੀਆਂ ਜਾ ਰਹੀਆਂ, ਔਰ ਇਹ ਸੰਦੀਪ ਚੌਕਰਵਰਤੀ ਉਸ ਕਲਾਸ 'ਚ ਫਿੱਟ ਹੁੰਦਾ ਹੈ ਜਿਹੜਾ ਰੱਜ ਕੇ ਫਿਰਕੂ ਨਫ਼ਰਤ ਨਾਲ ਭਰਿਆ ਹੋਇਆ, ਜਿਹਦਾ ਵਰਤਾਰਾ ਔਰ ਜਿਹੜਾ ਇੱਥੋਂ ਦੇ ਸਿੱਖ ਹੋਣ, ਕਸ਼ਮੀਰੀ ਹੋਣ, ਉਹਨਾਂ ਦੇ ਮਾਮਲਿਆਂ 'ਚ ਵੀ ਸਿੱਧੀ ਦਖਲਅੰਦਾਜ਼ੀ ਕਰਦਾ। ਔਰ ਉਸ ਦੀ ਜਿਹੜੀ ਸਿੱਧੀ ਉਦਾਹਰਣ ਹੈ ਕਿ ਜਿਵੇਂ ਪਿਛਲੇ ਨਵੰਬਰ ਦੇ ਵਿੱਚ ਵੀਰ ਸਵਰਨਜੀਤ ਸਿੰਘ ਕਨੈਟੀਕਟ, ਉਹਨਾਂ ਦੇ ਐਫਰਟ ਦੇ ਨਾਲ ਉਹਨਾਂ ਦੀ ਜਿਹੜੀ ਹੈ ਨਿਊ ਵਿੱਚ ਉਹਨਾਂ ਦੀ ਪ੍ਰੋਮੀਨੈਂਟ ਲਾਇਬ੍ਰੇਰੀ ਦੇ ਵਿੱਚ ਨਵੰਬਰ 84 ਦਾ ਨੌਰਵਿਚ ਉਸ ਦਾ ਜਿਹੜਾ ਇੱਕ ਪੂਰਾ ਮੈਮੋਰੀਅਲ ਐਸਟੈਬਲਿਸ਼ ਕੀਤਾ ਗਿਆ, ਉਸ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਔਰ ਨਿਸ਼ਾਨ ਸਾਹਿਬ ਔਰ ਦੂਸਰਾ ਸੀ। ਔਰ ਇਹਨੇ
ਪਰਸਨਲੀ ਇੰਟਰਫੀਅਰ ਕਰਕੇ ਸੰਦੀਪ ਚक्रवर्ती ਨੇ ਉੱਥੋਂ ਦੇ ਆਫਿਸ ਬੀਅਰਰਸ ਨਾਲ ਵੀ, ਲੋਕਾਂ ਦੇ ਨਾਲ ਵੀ, ਔਰ ਉੱਥੇ ਇੱਕ ਹਿੰਦੂਤਵਾ ਦੀ ਲੌਬੀ ਖੜੀ ਕਰਕੇ ਇਵੈਂਚੁਅਲੀ ਉਹਨੂੰ ਹਟਵਾਇਆ ਉੱਥੋਂ। ਜੀ ਹਾਲਾਂਕਿ ਉਹਨਾਂ ਦੀ ਇਹ ਵੀਰ ਸਵਰਨਜੀਤ ਸਿੰਘ ਦੀ ਸਕਸੈਸ ਹੈ ਕਿ ਉਹ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਲੋਕਲੀ ਜਿਹੜੇ ਨੇ ਜਿੱਤੇ ਨੇ, ਔਰ ਉਹ ਪੂਰਾ ਇੱਕ ਹਫਤਾ ਇੱਕ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਉਹਨੂੰ ਡਿਸਪਲੇ ਕੀਤਾ ਗਿਆ, ਔਰ ਉਹਦੇ 'ਚ ਜਿਹੜੇ ਇਸ ਦੌਰਾਨ ਇਹਦੇ ਸੰਦੀਪ ਚक्रवर्ती ਦੇ ਇੰਟਰਵਿਊ ਵੀ ਆਏ, ਉਹਦੇ 'ਚ ਉਹਨੇ ਸਾਰੀ ਮੂਵਮੈਂਟ ਨੂੰ ਜਾਂ ਜੂਨ 84 ਨੂੰ ਖਾਲਿਸਤਾਨ ਦੀ ਲਹਿਰ ਨੂੰ ਦਹਿਸ਼ਤਗਰਦੀ ਨਾਲ ਜੋੜਿਆ, ਜੀ ਔਰ ਇੱਕ ਲਾ ਸੂਟ ਵੀ ਜਿਹੜਾ ਹੈ ਉਹ ਸਵਰਨਜੀਤ ਸਿੰਘ ਹੋਰਾਂ ਨੇ ਫਾਈਲ ਕੀਤਾ ਹੋਇਆ ਹੈ ਇਸ ਦੇ ਖਿਲਾਫ ਸੰਦੀਪ ਚक्रवर्ती ਦੇ ਕਿ ਇੱਥੇ ਬੈਠੇ ਆ ਇਹ ਕਿਵੇਂ ਇੰਟਰਫੀਅਰ ਕਰ ਰਹੇ। ਪਰ ਜ਼ਾਹਰ ਹੈ ਕਿ ਵਾਸ਼ਿੰਗਟਨ ਤੋਂ ਬਾਅਦ ਨਿਊਯਾਰਕ ਸਭ ਤੋਂ ਅਹਿਮ ਜਿਹੜੀ ਹੈ ਅਪਾਇੰਟਮੈਂਟ ਹੁੰਦੀ ਹੈ ਜੀ ਕਿ ਇਸ ਲੈਵਲ ਦੇ ਫਿਰਕੂ ਬੰਦੇ ਨੂੰ ਪਿਛਲੇ 2 ਸਾਲ ਤੋਂ ਵੀ ਜ਼ਿਆਦਾ, ਅਗਸਤ 2017 ਦਾ ਆਇਆ ਹੋਇਆ ਹੈ, ਮੈਕਸਿਮਮ ਇਹਨਾਂ ਦੀ 2 ਸਾਲ ਦਾ ਟੈਨਿਓਰ ਹੁੰਦਾ ਜੇ ਰੱਖਿਆ ਹੋਇਆ ਹੈ, ਤੇ ਇਸ ਤੋਂ ਪਤਾ ਨਹੀਂ ਹੋਰ ਕੀ ਕਰਵਾ ਰਹੇ ਨੇ, ਜੀ ਔਰ ਕਿਵੇਂ ਇਹ ਅਮਰੀਕਨ ਲਾਅ ਦੇ ਲਈ, ਅਮਰੀਕਨ ਕਾਂਗਰਸ ਦੇ ਲਈ ਕੰਟੈਂਪਟ ਰੱਖਦਾ ਹੈ, ਬਿਲਕੁਲ ਕਿਵੇਂ ਇਹ ਜ਼ੁਲਮ ਦੀ ਐਡਵੋਕੇਸੀ ਕਰਦਾ ਹੈ, ਔਰ ਕਿਵੇਂ ਇਹ ਉਸ ਸਾਰੇ ਨੂੰ ਜੋ ਕਸ਼ਮੀਰ ਦੇ ਵਿੱਚ ਹੋ ਰਿਹਾ ਉਹ ਜਸਟੀਫਾਈ ਨਹੀਂ ਕਰਦਾ। ਉਹ ਇਹ ਕਹਿੰਦਾ ਹੈ ਕਿ ਜੀ ਪਹਿਲਾਂ ਜੋ ਹੋਇਆ ਜਿਵੇਂ 1999 ਚ ਕਸ਼ਮੀਰੀ ਪੰਡਤਾਂ ਦਾ ਉੱਥੋਂ ਜਿਹੜਾ ਮਾਈਗ੍ਰੇਟ ਕਰਨਾ ਸੀ, ਹਿਜਰਤ ਕਰਨਾ, ਜਿਹੜਾ ਕਿ ਹਾਲਾਂ ਉਸ ਵੇਲੇ ਜਗਮੋਹਨ ਗਵਰਨਰ ਸੀ ਫਿਰਕੂ ਹਿੰਦੂ, ਉਹਨੇ ਖੁਦ ਕਰਵਾਈ ਇਹ ਜਿਹੜੀ ਮਾਈਗ੍ਰੇਸ਼ਨ ਹੈ ਉਹਨਾਂ ਦੀ, ਜਾਂ ਉਹਨਾਂ ਦਾ ਪਲਾਨ ਹੈ ਉੱਥੋਂ ਉਹਨਾਂ ਦੀ ਹਿਜਰਤ ਹੈ, ਔਰ ਇਹੀ ਉਹ ਸਿੱਖਾਂ ਨਾਲ ਵੀ ਕਰਨਾ ਚਾਹੁੰਦੇ ਸੀ, ਜਿਹਦੇ ਲਈ ਉਹਨਾਂ ਨੇ 35 ਸਿੱਖ ਵੀ ਮਾਰੇ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ 'ਚ ਉਤਰੇ, ਔਰ ਚਿੱਠੀ ਸਿੰਘਪੁਰਾ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਦੇ ਵਿੱਚ। ਪਰ ਮੈਂ ਉੱਧਰ ਜਾਣ ਦੀ ਥਾਂ ਤੇ ਇਹਦਾ ਮੈਂ ਜ਼ਿਕਰ ਕਰਾਂ, 2 ਆਰਟੀਕਲ ਮੇਰੀਆਂ ਨਜ਼ਰਾਂ ਸਾਹਮਣੇ ਨੇ। ਹਾਲਾਂ ਇਹ ਸਾਡੇ ਕੋਲ 3-4 ਦਿਨ ਪਹਿਲਾਂ ਇਹ ਖਬਰ ਆ ਗਈ ਸੀ, ਕੁਦਰਤੀ ਉਹ ਵੀਡੀਓ ਵੀ ਆ ਗਈ ਜਿਹੜੀ ਦਾ ਪ੍ਰਿੰਟ ਦੀ ਕਟਸੀ ਹੈ, ਜਿਨ੍ਹਾਂ ਨੇ ਉਸ ਇੱਕ ਕਸ਼ਮੀਰੀ ਪੰਡਤ ਜਿਹੜੇ ਇੱਥੇ ਰਹਿੰਦੇ ਨੇ, ਹਾਲਾਂ ਇੱਥੇ ਪਹਿਲਾਂ ਇੰਡੀਅਨ ਗਵਰਨਮੈਂਟ ਨੇ ਇੱਕ ਆਰਗੇਨਾਈਜੇਸ਼ਨ ਕਸ਼ਮੀਰ ਪੰਨੂਨ ਨਾਂ ਦੀ ਬਣਾ ਕੇ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਵੀ ਕਿਤੇ ਪ੍ਰੋਟੈਸਟ ਕਰਨਾ ਇੰਡੀਅਨ ਕਿਸੇ ਡਿਗਨਿਟੀ ਦੇ ਖਿਲਾਫ, ਤਾਂ ਉੱਥੇ 5-7 ਉਦਾਂ ਦੇ ਲੈ ਆਣੇ, ਹਾਲਾਂ ਸਿੱਖਾਂ ਨੂੰ ਦੇਖ ਕੇ ਦੌੜ ਜਾਂਦੇ ਸੀ। ਸੋ ਕਸ਼ਮੀਰ ਪੰਨੂਨ ਦਾ ਕਨਸੈਪਟ ਹੀ ਇਹ ਸੀ ਕਿ ਜੀ ਕਸ਼ਮੀਰ 'ਚ 2 ਕਸ਼ਮੀਰ ਬਣਾਓ, ਸੈਪਰੇਟ ਵੈਲੀ ਕ੍ਰੀਏਟ ਕਰੋ, ਇੱਕ ਉਸ ਵੈਲੀ ਦੇ ਵਿੱਚ ਸੈਪਰੇਟ ਵੈਲੀ ਬਣਾਓ ਜਿੱਥੇ ਕਸ਼ਮੀਰੀ ਪੰਡਤ ਰਹਿਣ। ਸੋ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਸੀ, ਔਰ 1999 ਚ ਜਿਹੜੇ 40-50 ਹਜ਼ਾਰ ਕਸ਼ਮੀਰੀ ਪੰਡਤ ਉੱਥੋਂ ਹਿਜਰਤ ਇਹਨਾਂ ਨੇ ਕਰਵਾਈ, ਉਹਨਾਂ ਨੂੰ ਉਹ ਬਹੁਤ ਸਾਰੇ ਬੜੇ ਵਧੀਆ ਫਲੈਟਸ ਦੇ ਵਿੱਚ ਉਹਨਾਂ ਨੂੰ ਜੰਮੂ 'ਚ ਰੱਖਿਆ, ਸ੍ਰੀਨਗਰ 'ਚ, ਹੁਣ ਤਾਂ ਅਮਰੀਕਾ 'ਚ ਵੀ ਨੇ, ਦੁਨੀਆ ਭਰ 'ਚ ਵੀ ਨੇ ਬੈਠੇ ਹੋਏ, ਉਹਨਾਂ ਨੂੰ ਸੈਟਲ ਹੀ ਕੀਤਾ ਨਹੀਂ ਕੀਤਾ ਉਹਨਾਂ ਨੇ, ਪਰ ਉਹਨਾਂ ਨੂੰ ਇੰਡੀਅਨ ਸਕਸੈਸਿਵ ਗਵਰਨਮੈਂਟਸ ਇੱਕ ਸ਼ੀਲਡ ਬਣਾ ਕੇ, ਇੱਕ ਹਥਿਆਰ ਬਣਾ ਕੇ ਵਰਤ ਰਹੀਆਂ ਦੁਨੀਆ। ਜਿੱਥੇ ਕਸ਼ਮੀਰ ਦਾ ਇਸ਼ੂ ਆਉਂਦਾ ਹੈ, ਕਸ਼ਮੀਰੀਆਂ ਦੇ ਉੱਤੇ ਜ਼ੁਲਮਾਂ ਦੀ ਗੱਲ ਹੁੰਦੀ ਹੈ, ਉਹ ਕਸ਼ਮੀਰੀ ਪੰਡਤਾਂ ਦੇ ਨੂੰ ਲਿਆ ਕੇ ਖੜੇ ਕਰ ਦਿੰਦੇ ਨੇ ਜੀ ਆਹ ਦੇਖੋ। ਹਾਲਾਂ ਉਹ ਹੁਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉੱਥੇ, ਲੇਕਿਨ ਔਰ ਨਾ ਹੀ ਕਿਸੇ ਨੇ ਉੱਥੇ ਜਾਣਾ। ਔਰ ਇਹ ਵੀ ਇੱਕ ਆਰਟੀਕਲ ਜਿਹੜਾ ਕਿ ਮਿਸਟਰ ਸ਼ਿਵਮ ਵਿਜ ਨੇ ਵਾਈ ਕਸ਼ਮੀਰੀ ਪੰਡਤਸ ਮੇ ਨੈਵਰ ਰਿਟਰਨ ਟੂ ਦਾ ਵੈਲੀ ਲਿਖਿਆ, ਇਹ ਉਹਨਾਂ ਨੇ ਉਸੇ ਹੀ ਚक्रवर्ती ਦੇ ਜਵਾਬ ਦੇ ਵਿੱਚ, ਜਿਹਦੇ 'ਚ ਕਿ ਉਹ ਕਸ਼ਮੀਰੀਆਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਕਿਉਂ ਭੁੱਲ ਗਏ ਆਪਣਾ, ਔਰ ਦੇਖੋ ਇੰਨੇ 1000 ਸਾਲ 2000 ਸਾਲ ਯਹੂਦੀਆਂ ਨੇ ਆਪਣਾ ਕਲਚਰ ਨਹੀਂ ਭੁਲਾਇਆ, ਔਰ ਉਹ ਵਾਪਸ ਗਏ, ਤੁਸੀਂ ਜਾਓਗੇ ਹਿੰਦੂ ਲੈਂਡ ਹੈ, ਸਭਿਅਤਾ ਹੀ ਕਸ਼ਮੀਰ। ਇਹ ਉਹ ਕੌਂਸਲ ਜਨਰਲ ਜਿਹੜਾ ਇੱਕ ਦੂਸਰੇ ਮੁਲਕ ਦੇ ਵਿੱਚ ਆ ਕੇ ਇਸ ਸਿਸਟਮ ਨੂੰ ਜਿਹੜਾ ਵੀ ਭੰਨ ਰਿਹਾ, ਔਰ ਉਹ ਕੰਮ ਕਰ ਰਿਹਾ ਜਿਹੜਾ ਕਿ ਡਿਪਲੋਮੇਸੀ ਦੇ ਜਿਹੜੇ ਇਹਨਾਂ ਦੇ ਐਟੀਕੇਟ ਹੁੰਦੇ ਨੇ, ਜਾਂ ਜਦੋਂ ਇਹ ਆਪਣੇ ਕ੍ਰੈਡੈਂਸ਼ੀਅਲ ਸਬਮਿਟ ਕਰਦੇ ਨੇ, ਇਹ ਬਿਲਕੁਲ ਇੰਟਰਫੀਅਰ ਨਹੀਂ ਕਰ ਸਕਦੇ। ਔਰ ਇਹ ਈਵਨ ਜਿਹੜੀ ਇੱਕ ਸਟੋਰੀ ਮਿਸਟਰ ਨਿਆਨਿਮਾ ਬਾਸੂ ਨੇ ਕੀਤੀ ਕਿ ਭਾਈ ਇੰਡੀਅਨ ਕੌਂਸਲ ਜਨਰਲ ਇਨ USA ਸੁਜੈਸਟਸ ਇਜ਼ਰਾਈਲ ਮਾਡਲ ਫॉर ਕਸ਼ਮੀਰੀ ਪੰਡਤਸ ਰਿਟਰਨ ਕਿਕਸ ਅਪ ਰੋ, ਕਿ ਵੀ ਇਸ ਗੱਲ ਨੇ ਰੌਲਾ ਖੜਾ ਕਰ ਦਿੱਤਾ ਕਿ ਉਹ ਕਹਿ ਰਿਹਾ ਕਿ ਜੀ ਉੱਥੇ ਤਾਂ ਤੁਸੀਂ ਇਜ਼ਰਾਈਲੀ ਮਾਡਲ ਇਸਤੇਮਾਲ ਕਰੋ। ਔਰ ਜਿਹੜੀ ਵੀਡੀਓ ਹੈ ਉਹ ਵਾਇਰਲ ਹੋਈ, ਜਿਹੜਾ ਉਹ ਸਵਾਲ ਦਾ ਜਵਾਬ ਦੇ ਰਿਹਾ, ਔਰ ਉਹਦੇ 'ਚ ਉਹਨੇ ਬੜੀ ਖੁੱਲ੍ਹ ਕੇ ਕਿਹਾ। ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਪੁਆਇੰਟ ਵਾਈਜ਼ ਡਿਸਕਸ ਕਰਾਂ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ 1.5 ਮਿੰਟ ਦੀ ਵੀਡੀਓ ਹੈ, 1.5-2 ਮਿੰਟ ਦੀ, ਉਹ ਜ਼ਰਾ ਪਲੇ ਕਰ ਦੇਣ। ਔਰ ਇਹ ਇੱਕ ਕਸ਼ਮੀਰੀ ਪੰਡਤਾਂ ਦੀ ਹੋਮਲੀ ਗੈਦਰਿੰਗ ਹੈ ਜਿਹਨੂੰ ਇਹ ਐਡਰੈਸ ਕਰ ਰਿਹਾ ਹੈ ਸੰਦੀਪ ਚक्रवर्ती ਦੀ।
ह्यूमन राइट्स काउंसिल में खींचा जा रहा है, यूएस कांग्रेस में खींचा जा रहा है, डेलीगेशन जाए। अरे भाई दूसरी जगह जाइए ना भाई, आप क्यों आप सीरिया में जाइए, इराक में जाइए, अफगानिस्तान में जाइए, वहां तो आप टोटल लेने की बात नहीं करते। अब हमारे यहाँ क्यों आना चाहते हैं? उनको नहीं अच्छा लग रहा है कि यू नो वी आर नाउ asserting ourselves. And I believe that in my lifetime we will have our land back. Our people have to go back because not everybody can live in the United States. हमारे कश्मीरी भाई लोग रेफ्यूजी कैंप्स में रह रहे हैं, जम्मू में रह रहे हैं, दिल्ली में रह रहे हैं, सड़क पर रह रहे हैं। उनको तो अपने घर वापस जाना है, and you will not go because of fear of life, but I think that fear will go away. Give us some time. I think the government has done what it has done. इतना बड़ा इंटरनेशनल रिस्क कभी सरकार नहीं लेती, खाली वो अमेंडमेंट करने के लिए। ये आपको थोड़ा आगे सोचना चाहिए। इससे बड़ी चीज you know today we ran the risk of international opprobrium. You know दुनिया एक साथ हो सकती थी, international diplomatic struggle था, we have successfully you know stalled it, and you give some time, you will see what is going to happen. I believe the security conditions in Jammu and Kashmir will improve. It will allow the refugees to go back, and in your lifetime you will be able to go back, and you will be able to visit your villages, you will be able to go back to your home, and you will find security, because we already have a model in the world. I don't know why we don't follow it. It has happened in the Middle East. You have to look at if the Israeli people can do it, we can also do it. I think we should just follow from there and push our leadership. We have to push our leadership to do that. Go beneath the reasoning and understand why it was done. And I think, you know, somebody spoke about the Jewish issue and the Israeli issue. They kept their culture alive for 2,000 years outside their land, and they went back. I think we all have to keep the Kashmiri culture alive. The Kashmiri culture is the Indian culture, it is the Hindu culture. I feel as much, you know, Kashmiri as anybody else. You know, किसी ने अभी कहा कि सुनंदा ने कहा कि कश्मीर इज इंडिया, none of us can imagine India without Kashmir. And अनुपम जी कह रहे थे कि हम लोग इंडिया में सोचते हैं सब के बारे में, सब धर्म, सब मंदिर में जाते हैं, लेकिन अनफॉर्चुनेटली नॉट एवरीबडी थिंक्स दैट वे. आई थिंक वी मेड द स्ट्रेटेजिक ब्लंडर दैट यू नो वी थॉट दैट एवरीबडी इज थिंकिंग लाइक अस. Everybody is not thinking like us. We should start thinking like others, and I think then only we will be able to beat them in their game. I think we have to do that. ਵੀਡੀਓ ਦੇਖ ਲਈ ਜੀ, ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕਿਉਂਕਿ ਇਹਦੀ ਜੋ ਇਹ ਮਿਸਟਰ ਚਕਰਵਰਤੀ ਕਹਿ ਰਿਹਾ ਹੈ ਜੀ, ਉਸ ਦੀ ਸਕ੍ਰਿਪਟ ਦੇ ਉੱਤੇ ਮੈਂ ਗੱਲ ਕਰਨਾ ਚਾਹਾਂਗਾ. ਉਹਦੇ 'ਚ ਇੱਕ ਬੀਬੀ ਨੇ ਉਹਨੂੰ, ਕਸ਼ਮੀਰਨ ਨੇ ਪੁੱਛਿਆ ਕਿ ਜੀ ਮੈਂ ਉੱਥੇ ਜਾਣਾ ਨਹੀਂ ਚਾਹੁੰਦੀ, ਜੇ ਮੈਂ ਜਾਵਾਂ ਤੇ ਬੇਗਾਨਗੀ ਦਾ ਅਹਿਸਾਸ ਹੋਏਗਾ ਜੀ. ਉਹਦੇ ਜਵਾਬ 'ਚੋਂ ਕਹਿ ਰਿਹਾ ਹੈ, ਦ ਜੂਜ਼ ਕੈਪਟ देयर ਕਲਚਰ ਅਲਾਈਵ ਫॉर 2000 years ਆਊਟਸਾਈਡ देयर ਲੈਂਡ ਐਂਡ ਦੇ ਵੈਂਟ ਬੈਕ. I think we all have to keep the Kashmiri culture alive. The Kashmiri culture is the Indian culture, it is the Hindu culture. ਉਹ ਕਹਿੰਦਾ ਜੀ ਦੇਖੋ 2000 ਸਾਲ ਯਹੂਦੀਆਂ ਨੇ ਆਪਣਾ ਕਲਚਰ ਜਿਹੜੀ ਹੈ ਉਹਨੂੰ ਜਿਉਂਦੇ ਰੱਖਿਆ, ਮਤਲਬ ਵੀ ਵਾਪਸ ਆ ਕੇ ਉਹਨਾਂ ਨੇ ਇਜ਼ਰਾਈਲ ਲਿਆ, ਔਰ ਤੁਸੀਂ ਕਸ਼ਮੀਰੀ ਜਿਹੜਾ ਤੁਹਾਡਾ ਕਲਚਰ ਹੈ ਉਹ ਹਿੰਦੂ ਕਲਚਰ ਹੈ, ਔਰ ਇਹ ਜਿਹੜਾ ਹੈ ਇਹਨੂੰ ਤੁਸੀਂ ਰੱਖੋ. ਫਿਰ ਇਸ ਤੋਂ ਅੱਗੇ ਜਾਂਦਾ, ਵੀ ਆਲਰੇਡੀ ਹੈਵ ਏ ਮਾਡਲ ਇਨ ਦਾ ਵਰਲਡ. ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਮਾਡਲ ਇਨ ਦਾ ਵਰਲਡ, ਕਿ ਆਲਰੇਡੀ ਇੱਕ ਪ੍ਰੈਸੀਡੈਂਟ ਹੈਗਾ ਜੀ ਕਿ ਵੀ ਅਸੀਂ, ਔਰ ਇਹ ਕਿਉਂਕਿ ਡਿਪਲੋਮੈਟ ਇਨਸਾਈਡਰ ਹੈ, ਮੋਸਟ ਇੰਪੋਰਟੈਂਟ ਮੁਲਕ ਅਮਰੀਕਾ 'ਚ ਨਿਊਯਾਰਕ 'ਚ ਬੈਠਾ ਹੈ, ਇਹਦੇ ਤੋਂ ਸਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਸ਼ਮੀਰ 'ਚ ਇੰਡੀਅਨ ਗਵਰਨਮੈਂਟ ਕੀ ਕਰੇਗੀ. ਕਿਉਂਕਿ ਉਹ ਬਿਲਕੁਲ ਇਹ ਕਹਿ ਰਿਹਾ ਵੀ ਕਸ਼ਮੀਰ ਨੂੰ ਅਸੀਂ ਇਜ਼ਰਾਈਲ ਨੇ ਜਿਵੇਂ ਟਰੀਟ ਕੀਤਾ ਹੈ ਫਲਸਤੀਨੀਆਂ ਨਾਲ, ਉਸ ਮਾਡਲ ਦੇ ਉੱਤੇ ਹੁਣ ਵਰਕਆਊਟ. ਹੁਣ ਇਹ ਕੋਈ ਇੰਟੈਗ੍ਰੇਸ਼ਨ ਨਹੀਂ ਹੈ, ਇੱਕ ਸਟੇਜ ਦਾ ਸੀ ਨਾ ਜੀ, ਇੰਟੈਗ੍ਰੇਟਿਡ ਕਲਚਰ, ਕਸ਼ਮੀਰੀਅਤ, ਭਾਰੀਅਤ ਭਾਰਤ ਦੇ ਵਿੱਚ ਹੈ, ਵੀ ਕਸ਼ਮੀਰੀਅਤ ਰਹੇਗੀ, ਇੰਟੈਗ੍ਰੇਸ਼ਨ. ਫਿਰ ਜਿਹੜਾ ਸੁਲ੍ਹਾ ਕਲਚਰ ਕਿ ਜੀ ਦੋਨੋਂ ਸੁਲ੍ਹਾ, ਔਰ ਹੁਣ ਉਹਨਾਂ ਨੇ ਫੈਸਲਾ ਕਰ ਲਿਆ ਕਿ ਜੀ ਇਜ਼ਰਾਈਲੀ ਮਾਡਲ. ਉਹ ਆਲਰੇਡੀ ਕਹਿ ਰਿਹਾ ਵੀ ਆਲਰੇਡੀ ਹੈਵ ਏ ਮਾਡਲ ਇਨ ਦਾ ਵਰਲਡ. ਆਈ ਡੂ ਨਾਟ ਨੋ ਵਾਈ ਡੂ ਨਾਟ ਫੋਲੋ ਇਟ. ਮੈਨੂੰ ਸਮਝ ਨਹੀਂ ਆਉਂਦੀ ਅਸੀਂ ਕਿਉਂ ਨਹੀਂ ਉਹਨੂੰ ਫੋਲੋ ਕਰਾਂਗੇ. ਫਿਰ ਉਹ ਕਹਿੰਦਾ ਇਟ ਹੈਜ਼ ਹੈਪਨਡ ਇਨ ਦਾ ਮਿਡਲ ਈਸਟ, ਵੀ ਆਹ ਮਾਡਲ ਮਿਡਲ ਈਸਟ ਲਾਗੂ ਕੀਤਾ ਹੈ. ਇਫ ਦਾ ਇਜ਼ਰਾਈਲ ਪੀਪਲ ਕੈਨ ਡੂ ਇਟ, ਵੀ ਕੈਨ ਆਲਸੋ ਡੂ ਇਟ. ਜੇ ਇਜ਼ਰਾਈਲੀਆਂ ਨੇ ਕੀਤਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ. I think we should follow from there and push our leadership. Otherwise, what is the point in revoking Article 370? Things will remain the same. ਇਹ ਡਿਪਲੋਮੈਟ ਕਹਿ ਰਿਹਾ ਕੌਂਸਲ ਜਨਰਲ
ਕਿ ਵੀ ਜੇ ਤੁਸੀਂ ਇਜ਼ਰਾਈਲੀ ਮਾਡਲ ਹੀ ਨਹੀਂ ਫੋਲੋ ਕਰਨਾ, ਉੱਥੋਂ ਉਹਨਾਂ ਨੂੰ ਧੱਕ ਕੇ ਉੱਥੇ ਜਾ ਕੇ ਡੈਮੋਗ੍ਰਾਫਿਕਸ ਨਾ ਬਦਲੋ, ਆਪਣੀਆਂ ਬਸਤੀਆਂ ਨਾ ਬਣਾਓ, ਤੇ ਫਿਰ ਇਹ ਕਰਨ ਦਾ ਕੀ ਫਾਇਦਾ ਸੀ? ਗੱਲ ਉਹਦੀ ਗਲਤ ਨਹੀਂ ਹੈ, ਜਿਨ੍ਹਾਂ ਨੇ ਕੀਤਾ ਉਹਨਾਂ ਨੇ ਐਵੇਂ ਨਹੀਂ ਕੀਤਾ ਕਿ ਵੀ ਅਦਰਵਾਈਜ਼ ਤਾਂ ਵੈਸੇ ਹੀ ਜੰਮੂ ਕਸ਼ਮੀਰ ਉਹਨਾਂ ਦੇ ਕਬਜ਼ੇ 'ਚ ਸੀ ਕਿ ਇਹਨੂੰ ਚੀਫ ਮਿਨਿਸਟਰ ਬਣਾਉਣਾ ਨਹੀਂ ਬਣਾਉਣਾ ਦਿੱਲੀ 'ਚ ਬੈਠੇ ਫੈਸਲਾ ਉਹੀ ਕਰਦੇ ਸੀ। ਇਹ ਤਾਂ ਨਹੀਂ ਹੈ ਕਦੇ ਵੀ ਹਾਲਾਂ ਲਾਅ ਬਣਾਉਣ ਦਾ ਆਰਟੀਕਲ 370 ਥੱਲੇ ਹੱਕ ਦਿੱਤਾ ਹੋਇਆ ਸੀ, ਲੇਕਿਨ ਕਿਹੜਾ ਲਾਅ ਕਸ਼ਮੀਰ ਦੇ ਵਿੱਚ ਬਣਿਆ ਜਿਹੜਾ ਕਿ ਪਾਰਲੀਮੈਂਟ ਦੀ ਮਰਜ਼ੀ ਦੇ ਖਿਲਾਫ ਸੀ ਇੰਡੀਆ ਦੀ? ਔਰ ਇਹੀ ਗੱਲ ਉਹਨਾਂ ਦਾ ਜਿਹੜਾ ਰਾਜ ਦਾ ਚੀਫ ਅਮਰਜੀਤ ਸਿੰਘ ਉਹਨੇ ਕਹੀ ਸੀ, ਉਹਨੇ ਕਿਹਾ ਵੀ ਇਹ ਲੋੜ ਕੀ ਸੀ ਪੰਗਾ ਲੈਣ ਦੀ, ਕਿਉਂਕਿ ਆਲਰੇਡੀ ਜੰਮੂ ਕਸ਼ਮੀਰ ਜੋ ਹੁੰਦਾ ਸੀ ਉਹ ਦਿੱਲੀ ਵਾਲੇ ਹੀ ਕਰਦੇ ਸੀ। ਪਰ ਇਹ ਜਿਹੜਾ ਕਹਿ ਰਿਹਾ ਹੈ ਕਿ ਇਜ਼ਰਾਈਲੀ ਮਾਡਲ ਫੋਲੋ ਕਰਨਾ ਹੈ, ਇਸ ਲਈ ਤੋੜਨਾ ਜ਼ਰੂਰੀ ਸੀ ਆਰਟੀਕਲ 370 ਕਿ ਇਜ਼ਰਾਈਲੀ ਮਾਡਲ ਜਿਹੜਾ ਉਹਨਾਂ ਨੇ ਉੱਥੇ ਇੰਪਲੀਮੈਂਟ ਕਰਨਾ ਹੈ ਕਿ ਉਹਨਾਂ ਦੇ ਸਾਰੇ ਹਕੂਕ ਖਤਮ ਕਰੋ, ਲਿਆ ਕੇ ਉੱਥੇ ਜਾਲੀ ਕਾਲੋਨੀਜ਼ ਬਣਾਓ, ਡੈਮੋਗ੍ਰਾਫਿਕਸ ਬਦਲੋ। ਯੂਪੀ ਬਿਹਾਰ ਐਵੇਂ ਨਹੀਂ। ਉਹਨੇ ਹਰਿਆਣੇ ਦੇ ਚੀਫ ਮਿਨਿਸਟਰ ਖੱਟਰ ਨੇ ਕਿਹਾ ਕਿ ਕਸ਼ਮੀਰ ਦੀਆਂ ਅਸੀਂ ਨੂੰਹਾਂ ਲਿਆਵਾਂਗੇ, ਔਰ ਕਿਸੇ ਨੇ ਕਿਹਾ ਜੀ ਅਸੀਂ ਉੱਥੇ ਪਲਾਟ ਲੈ ਰਹੇ ਹਾਂ ਔਰ ਦੂਜੇ ਕਰ ਰਹੇ, ਕਿਉਂਕਿ ਉਹ ਸਾਰੇ ਇਨਸਾਈਡਰ ਨੇ, ਉਹਨਾਂ ਨੂੰ ਪਤਾ ਸੀ ਕਿ ਵੀ ਇਹ ਜਿਹੜਾ ਇਸ ਤੋਂ ਬਾਅਦ ਕੀ ਫੋਲੋ ਹੋਏਗਾ। ਫਿਰ ਇਹ ਕਹਿ ਰਿਹਾ, I believe that in my lifetime we will have our land back, our people will have to go back because not everybody can live in the United States। ਹੁਣ ਜਦੋਂ ਇਹ ਕਹਿ ਰਿਹਾ ਕਿ we will take our land back, ਕਸ਼ਮੀਰ ਤਾਂ ਆਲਰੇਡੀ ਇਹਨਾਂ ਦੇ ਕਬਜ਼ੇ 'ਚ ਹੈ ਜੀ। ਇਹ ਪਾਕਿਸਤਾਨ ਦੇ ਵਿੱਚ ਜਿਹੜਾ ਆਜ਼ਾਦ ਕਸ਼ਮੀਰ ਹੈ ਉਹਦੀ ਗੱਲ ਕਰ ਰਿਹਾ। ਉਹ ਕਹਿੰਦਾ ਲਾਈਫ ਟਾਈਮ 'ਚ ਕਿ ਮੈਂ ਆਪਣੀ ਜ਼ਿੰਦਗੀ 'ਚ ਅਸੀਂ ਦੇਖਾਂਗੇ ਕਿ ਵੀ ਅਸੀਂ ਆਪਣੀ ਜ਼ਮੀਨ ਵਾਪਸ ਲਾਵਾਂਗੇ। ਵੀ ਵਿਲ ਹੈਵ ਆਵਰ ਲੈਂਡ ਬੈਕ, ਆਵਰ ਪੀਪਲ ਹੈਵ ਟੂ ਗੋ ਬੈਕ, ਸਾਡੇ ਲੋਕ ਉੱਥੇ ਜਾਣਗੇ ਬਿਕੋਜ਼ ਨਾਟ ਐਵਰੀਬਡੀ ਕੈਨ ਲਿਵ ਇਨ ਦਾ ਯੂਨਾਈਟਿਡ। ਮਾਈ ਫੈਲੋ ਕਸ਼ਮੀਰੀਜ਼ ਆਰ ਲਿਵਿੰਗ ਇਨ ਰਿਫਿਊਜੀ ਕੈਂਪਸ, ਲਿਵਿੰਗ ਇਨ ਜੰਮੂ, living on the streets. They have to go back to their homes and there won't be fear for your life. Give us some time. I think that government done what it has done. The council ja okay ਸਾਨੂੰ ਥੋੜਾ ਵਕਤ ਦਿਓ, ਆਲਰੇਡੀ ਸਰਕਾਰ ਜੋ ਚਾਹੁੰਦੀ ਸੀ ਉਹਨੇ ਕਰ ਦਿੱਤਾ ਹੈ। ਔਰ ਜਿਹੜੇ ਸੜਕਾਂ ਤੇ ਨੇ ਜੰਮੂ 'ਚ ਨੇ, ਔਰ ਇੱਕ ਬੜਾ ਅੱਛਾ ਜਿਹੜਾ ਆਰਟੀਕਲ ਮੈਂ ਸ਼ਿਵਮ ਵਿਜ ਦਾ ਕੀਤਾ, ਉਹਨੇ ਪੁਆਇੰਟ ਵਾਈਜ਼ ਇਹਨੂੰ ਕਾਊਂਟਰ ਕੀਤਾ ਕਿ ਕਿਹੜੇ ਸੜਕਾਂ ਤੇ ਨੇ, ਕਿਹੜਾ ਰਿਫਿਊਜੀ ਕੈਂਪ 'ਚ ਜੰਮੂ ਦਿੱਲੀ ਬੈਠਾ ਹੈ। ਉਹਨੇ ਬਿਲਕੁਲ, ਕਿਉਂਕਿ ਇਹ ਵੀ ਹਿੰਦੂ ਸੱਜਣ ਨੇ ਔਰ ਜ਼ਾਹਿਰ ਹੈ ਕਿ ਫੈਕਟਸ ਨਾਲ ਉਹਨਾਂ ਨੇ ਗੱਲ। ਫਿਰ ਇਹ ਕਹਿੰਦਾ ਜਿਹੜਾ such a big international risk the government has never taken only to make one amendment. You should think beyond. Today we ran the risk of international opprobrium. The international community could have united against us. There was an international diplomatic struggle. We have successfully stalled it. ਕਿ ਅਸੀਂ ਇੰਨਾ ਵੱਡਾ ਰਿਸਕ ਐਵੇਂ ਨਹੀਂ ਲਿਆ। ਕੁਝ ਵੀ ਹੋ ਸਕਦਾ ਸੀ, ਸਾਰੇ ਡਿਪਲੋਮੈਟ ਇਕੱਠੇ ਦੁਨੀਆ ਦੇ ਹੋ ਕੇ ਪ੍ਰੈਸ਼ਰ ਬਣਦਾ, ਪਰ ਅਸੀਂ ਉਸ ਨੂੰ ਰੋਕ ਦਿੱਤਾ ਹੈ, ਖਤਮ ਨਹੀਂ ਕੀਤਾ ਹੈ। ਇਹ ਜ਼ਾਹਿਰ ਹੈ ਉਹ ਠੀਕ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਿਆਂ ਦੇ ਮੂੰਹ ਬੰਦ ਕੀਤੇ, ਟਾਈਮਿੰਗ ਜਿਵੇਂ ਚੁਣੀ, ਔਰ ਕਿਸੇ ਹੱਦ ਤੱਕ ਪਾਕਿਸਤਾਨ ਦੇ ਵੀ ਫੇਲਿਅਰ, ਉਹਨਾਂ ਦੀ ਆਪਣੀ ਟਾਈਮਿੰਗ ਇਸ ਕਿਸਮ ਦੀ। ਸੋ ਉਹਨੇ ਕਿਹਾ ਜੀ ਵੀ ਹੈਵ ਸਟਾਲਡ ਇਟ, we have successfully stalled it. Give some time. You see what is going to happen. I believe the security condition in J&K will improve. ਇਹਦਾ ਮਤਲਬ ਇਹ ਹੈ ਸਾਨੂੰ ਥੋੜਾ ਟਾਈਮ ਦਿਓ, ਇੰਪਰੂਵ ਹੋਏਗੀ। ਇਹਦਾ ਮਤਲਬ ਪਿਛਲੇ 4 ਮਹੀਨੇ ਜਿਹੜਾ ਝੂਠ ਇਹਨਾਂ ਦਾ ਪਿਓ ਅਮਿਤ ਸ਼ਾਹ ਉਹ ਖਲੋ ਕੇ ਪਾਰਲੀਮੈਂਟ 'ਚ ਬੋਲ ਰਿਹਾ ਐਵਰੀਥਿੰਗ ਇਜ਼ ਨਾਰਮਲ, ਇਹ ਤਾਂ ਉੱਥੇ ਕੋਈ ਘਟਨਾ ਹੀ ਨਹੀਂ ਹੋਈ, ਇੰਨਾ ਪੀਸ ਤਾਂ ਕਦੇ ਵੀ ਨਹੀਂ ਹੋਈ। ਉਹ ਕਹਿ ਰਿਹਾ ਵਕਤ ਦਿਓ, ਉੱਥੇ ਬਦਲੇਗੀ ਜਿਹੜੀ ਸਿਚੁਏਸ਼ਨ, ਸਿਕਿਉਰਿਟੀ ਕੰਡੀਸ਼ਨ ਵਿਲ ਇੰਪਰੂਵ। It will allow refugees to go back, and in your lifetime you will be able to go back and you will visit your villages and go back to your roots. ਔਰ ਜੀ ਤੁਸੀਂ ਆਪਣੀ ਜ਼ਿੰਦਗੀ 'ਚ ਜਾਓਗੇ, ਆਪਣੀਆਂ ਜੜ੍ਹਾਂ 'ਚ ਜਾਓਗੇ, ਆਪਣੇ ਫਲਾਣੇ 'ਚ ਜਾਓਗੇ। ਔਰ ਫਿਰ ਉਹਨੇ 1999 ਜਦੋਂ ਕਿ ਕਸ਼ਮੀਰੀ ਪੰਡਤਾਂ ਦੀ ਹਿਜਰਤ ਹੋਈ, ਔਰ ਤੁਸੀਂ ਦੇਖੋ ਸਿੱਖ ਮੂਵਮੈਂਟ ਬਾਰੇ ਵੀ ਇਹ ਕਿੰਨਾ ਜ਼ਹਿਰ ਦਾ ਵੰਜਾਰਾ, ਜ਼ਹਿਰ ਨਾਲ ਭਰਿਆ ਹੋਇਆ ਹੈ। ਇਹ ਕਹਿ ਰਿਹਾ ਜੀ ਕਿ what happened in 1989 was a big failure of the Indian state. We should not have allowed that to happen. India in 1989 was a very weak country. We had just come out of the terrorism and proxy war in Punjab. ਪੰਜਾਬ 'ਚ ਜੋ ਹੋਇਆ 84 ਤੋਂ 99 ਜਦੋਂ ਚੱਲ ਰਿਹਾ ਸੀ, ਉਹ ਦਹਿਸ਼ਤਗਰਦੀ ਸੀ। ਪ੍ਰੋਕਸੀ ਦਾ ਮਤਲਬ ਹੈ ਪਾਕਿਸਤਾਨ ਦੀ ਲੜਾਈ, ਕਿ ਅਸੀਂ ਉਹਦੇ 'ਚੋਂ ਅਜੇ ਨਿਕਲੇ ਸੀ। ਤੁਸੀਂ ਕਦੋਂ ਨਿਕਲੇ ਸੀ? 1999 'ਚ ਪੰਜਾਬ 'ਚ ਸਿੰਘਾਂ ਦਾ ਰਾਜ ਸੀ। ਤੁਸੀਂ 1994-95 'ਚ ਜਾ ਕੇ ਜਿਹੜਾ
ਉਹ 92 ਤੋਂ 94 ਤੱਕ 50,000 ਸਿੱਖ ਮੁੰਡਾ ਪੰਜਾਬ 'ਚ ਮਾਰਿਆ ਔਰ 1999 ਦੇ ਵਿੱਚ ਕਸ਼ਮੀਰ ਫੁੱਲੀ ਕੰਟਰੋਲ ਸੀ। ਜਗਮੋਹਨ ਗਵਰਨਰ ਜ਼ੁਲਮ ਕਰ ਰਿਹਾ ਸੀ ਉੱਥੇ, ਪੂਰੀਆਂ ਦੀਆਂ ਪੂਰੀਆਂ ਆਬਾਦੀਆਂ ਮੁਸਲਮਾਨਾਂ ਦੀਆਂ ਸਾਫ਼ ਕੀਤੀਆਂ ਸੀ ਔਰ ਉਹ ਉਹਨਾਂ ਦੀ ਗ੍ਰੈਂਡ ਡਿਜ਼ਾਈਨ ਦਾ ਹਿੱਸਾ ਸੀ ਕਿ ਕਸ਼ਮੀਰੀਆਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਡਿਨਾਈ ਕਰਨ ਦੇ ਲਈ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਗਈ ਤਾਂ ਕਿ ਉਹਨਾਂ ਨੂੰ ਐਜ਼ ਏ ਮੋਹਰੇ ਲਾ ਕੇ ਦੁਨੀਆ ਨੂੰ ਕਹਿਣ ਜੀ ਦੇਖੋ ਇਹ ਤਾਂ ਇਹ ਵਿਕਟਮ ਨੇ। ਔਰ ਇਹੀ ਕੰਮ ਉਹ ਸਿੱਖਾਂ ਨਾਲ ਕਰਨਾ ਚਾਹੁੰਦੇ ਸੀ। ਐਵੇਂ ਨਹੀਂ 35 ਸਿੱਖ ਮਾਰੇ, ਉਹ ਚਾਹੁੰਦੇ ਸੀ ਕਿ ਜਿਹੜਾ 2 ਲੱਖ ਸਿੱਖ ਵੈਲੀ ਦੇ ਵਿੱਚ ਬੈਠਾ ਹੈ ਉਥੋਂ ਹਿਜਰਤ ਕਰੇ, ਜਿਹੜੀ ਸਿੱਖਾਂ ਨੇ ਨਹੀਂ ਕੀਤੀ। ਬਿਲਕੁਲ। ਫਿਰ ਉਹ ਕਹਿੰਦਾ ਕਿ ਬਈ ਅਸੀਂ ਬਹੁਤ ਜਿਹੜਾ ਵੀ ਸ਼ੁੱਡ ਨਾਟ ਹੈਵ ਅਲਾਉਡ ਦੈਟ ਟੂ ਹੈਪਨ ਇਨ 1989 ਵਾਸ ਅ ਵੈਰੀ ਇੰਡੀਆ ਵਾਸ ਅ ਵੀਕ ਕੰਟਰੀ। We had just come out of terrorism and proxy war in Punjab, and we had come out of Mr. Gandhi's assassination, and we all know what happened in Punjab. What happened in Punjab? ਜੀ ਤੁਹਾਡੀ ਹਕੂਮਤ ਨੇ ਕੀ ਕੀਤਾ? ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਦੀ ਗੱਲ ਕਰ ਰਿਹਾ। what happened in whole of India to the Sikhs? ਜੀ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਦੀ ਜਿਹੜੀ ਮੈਂਟਲ ਟ੍ਰੇਨਿੰਗ ਆ ਜਿਹੜੇ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਕਿਸ ਲੈਵਲ ਦੀ ਹੈ। ਐਂਡ ਦੈਨ ਆਵਰ ਐਨਮੀ ਹਿਟ ਅਸ ਇਨ ਕਸ਼ਮੀਰ, ਕਿ ਅਸੀਂ ਫਸੇ ਹੋਏ ਸੀ ਉਦੋਂ ਸਾਡੇ ਦੁਸ਼ਮਣ ਨੇ ਕਸ਼ਮੀਰ 'ਚ ਆਵਰ ਸਟੇਟ ਸ਼ੁੱਡ ਹੈਵ ਡਨ what we did in 1947-48. We didn't do that and we let it deteriorate until 5 August 2019 more or less that same narrative was playing ਕਿ ਜੀ ਜੋ ਅਸੀਂ 47-48 'ਚ ਕੀਤਾ ਸੀ, ਹੁਣ ਇਹ ਵੀ ਇਹ ਬੋਸਟ ਕਰ ਰਿਹਾ ਹੈ ਜੀ ਕਿ ਵੀ ਅਸੀਂ 47-48 'ਚ ਕੀ ਕੀਤਾ ਸੀ? ਜ਼ੁਲਮ। ਬਿਲਕੁਲ। ਉਹਨੇ ਕਿਹਾ ਜੀ ਅਸੀਂ 1999 'ਚ ਕਿਉਂ ਨਹੀਂ ਕੀਤਾ ਜਿਹੜਾ ਹੁਣ ਅਸੀਂ 47-48 'ਚ ਕੀਤਾ ਸੀ ਤੇ 5 ਅਗਸਤ ਤੋਂ ਬਾਅਦ ਕਰ ਰਹੇ ਹਾਂ। He also said the basic idea of why the Modi government chose to make Kashmir a union territory is because it wanted to bring the valley under direct rule of the central government. ਹੁਣ ਉਧਰ ਉਹ ਝੂਠ ਬੋਲ ਰਹੇ ਨੇ ਜੀ 370 ਨੇ ਪ੍ਰੋਗਰੈਸ ਰੋਕ ਦਿੱਤੀ ਸੀ, ਦਹਿਸ਼ਤਗਰਦੀ ਫੈਲਾ ਦਿੱਤੀ ਸੀ, ਲੋਕਾਂ ਦੀ ਅਸੀਂ ਤਾਂ ਵੈਲਫੇਅਰ ਕਰਨ ਦੇ ਲਈ ਲੋਕ ਤਰੱਕੀ ਕਰਨਗੇ, ਉਹ ਸੱਚਮੁੱਚ ਅਸੀਂ ਉਹਨੂੰ ਜੰਨਤ ਬਣਾਵਾਂਗੇ। ਔਰ ਉਹਨਾਂ ਦਾ ਡਿਪਲੋਮੈਟ ਕਹਿ ਰਿਹਾ ਕਿ ਅਸੀਂ ਇਸ ਲਈ ਇਹ ਤੋੜ ਕੇ ਯੂਨੀਅਨ ਟੈਰੀਟਰੀ ਬਣਾਈ ਹੈ ਤਾਂ ਕਿ ਸਿੱਧਾ ਜਿਹੜਾ ਉਹ ਸੈਂਟਰ ਦੇ ਥੱਲੇ ਆਏ। ਇਟ what happened on 5th August will have long term repercussions for the Kashmiri people ਜੋ ਹੋਇਆ। ਔਰ ਫਿਰ ਇੱਥੇ ਨਹੀਂ ਉਹ ਰੁਕਿਆ ਜਦੋਂ ਕਹਿ ਰਿਹਾ ਕਿ US ਕਾਂਗਰਸ ਡਜ਼ਨਟ ਲਾਈਕ ਇੰਡੀਆਜ਼ ਅਸਰਟਿਵ। ਹੁਣ ਇਹ ਇਸ ਲਈ ਇੰਪੋਰਟੈਂਟ ਹੈ, ਜਿਹੜੇ ਲੋਕ ਸਮਝਦੇ ਨੇ ਜੀ ਜਿਹੜੀ ਇੱਥੇ ਲੌਬੀ ਹੁੰਦੀ ਹੈ, ਹੀਅਰਿੰਗਸ ਹੁੰਦੀਆਂ, ਬਰੀਫਿੰਗਸ ਹੁੰਦੀਆਂ, ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਇਹ ਵੀ ਇਹਦਾ ਇੰਡੀਅਨ ਕੌਂਸਲ ਜਨਰਲ ਦੇ ਉਸ ਰੈਟਲਿੰਗ ਚੋਂ ਦੇਖੋ ਜਿਹਦੇ ਚੋਂ ਕਹਿ ਰਿਹਾ he said the international community including US is feeling uneasy as India is increasingly asserting its strength as a Hindu majority community in conducting diplomacy ਕਿ ਜੇ ਅਸੀਂ ਹੁਣ ਹਿੰਦੂ ਜਿਹੜਾ ਟਾਈਟਲ ਦੇ ਥੱਲੇ ਮੈਜੋਰਟੀ ਹੈਗੇ ਅਸੀਂ ਅਸਰਟ ਕਰ ਰਹੇ, ਅਮਰੀਕਾ ਨੂੰ ਵੀ ਬੜੀ ਤਕਲੀਫ ਹੋ ਰਹੀ ਹੈ। ਔਰ ਫਿਰ ਉਹ ਕਹਿ ਰਿਹਾ we have never used the strength as a majority community, we have never used the strength of our Hindu culture, of our ancient civilization in diplomacy, we never used it. Now that we are doing it, people are feeling uneasy. ਅਸੀਂ ਤਾਂ ਕਦੇ ਕੀਤਾ ਹੀ ਨਹੀਂ, ਹੁਣ ਅਸੀਂ ਹਿੰਦੂ ਬਣ ਗਏ, ਹੁਣ ਅਸੀਂ ਦੱਸ ਰਹੇ ਹਾਂ ਹਿੰਦੂ ਡਿਪਲੋਮੇਸੀ, ਹਿੰਦੂ ਸਟਰੈਂਥ, ਹੁਣ ਇਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ। ਔਰ ਅਖੀਰ ਚੋਂ ਕਹਿੰਦਾ now that we are doing it, people are dragging us to Human Rights Council. ਇਹ ਹੁਣ ਇਹਨਾਂ ਦਾ ਡਿਸਕੰਫੀਚਰ ਹੈ ਕਿ ਅਸੀਂ ਹੁਣ ਜਦੋਂ ਜ਼ੁਲਮ ਕਰ ਰਹੇ ਸਾਨੂੰ ਹਿਊਮਨ ਰਾਈਟ ਕੌਂਸਲ ਦੇ ਸਾਹਮਣੇ ਘੜੀਸ ਕੇ ਲੈ ਗਏ, ਪਾਸਿੰਗ ਰੈਜ਼ੋਲੂਸ਼ਨਸ ਅਗੇਂਸਟ ਅਸ, ਸਾਡੇ ਖਿਲਾਫ ਮਤੇ ਪਾਸ ਹੋ ਰਹੇ ਨੇ। ਦਾ US ਕਾਂਗਰਸ ਇਜ਼ ਡਰੈਗਿੰਗ ਅਸ, US ਕਾਂਗਰਸ ਸਾਨੂੰ ਘੜੀਸ ਰਹੀ ਹੈ, ਤਰੀਕ ਰਹੀ ਹੈ। ਵਾਈ ਕਾਂਟ ਦੇ ਗੋ ਸਮਵੇਅਰ ਐਲਸ, ਸਾਡੇ ਮਗਰ ਕਿਉਂ ਪੈ ਗਏ, ਹੋਰ ਕਿਤੇ ਕਿਉਂ ਨਹੀਂ ਜਾਂਦੇ? ਯੂ ਗੋ ਟੂ ਸੀਰੀਆ, ਇਰਾਕ, ਅਫਗਾਨਿਸਤਾਨ, ਬਟ ਯੂ ਡੂ ਨਾਟ ਟਾਕ ਅਬਾਊਟ ਦਾ ਕਿੰਨਾ ਗਧੇ ਦਾ ਬੱਚਾ ਹੈ ਕਿ ਭਾਈ ਉੱਥੇ ਉਹਨਾਂ ਨੇ ਫੌਜ ਬਿਠਾਈ ਹੋਈ ਹੈ ਅਫਗਾਨਿਸਤਾਨ 'ਚ ਵੀ, ਇਰਾਕ 'ਚ ਵੀ, ਉੱਥੇ ਕਿਹੜੇ ਜ਼ੁਲਮ ਇਹਨਾਂ ਨੇ ਨਹੀਂ ਕੀਤੇ। ਕਹਿੰਦਾ ਤੁਸੀਂ ਉਹਦੀ ਗੱਲ ਹੀ ਨਹੀਂ ਕਰਦੇ। ਉੱਥੇ ਤਾਂ ਉਹਨਾਂ ਨੇ ਡਾਇਰੈਕਟ ਜਿਹੜਾ ਹੈ ਉਹ ਇੰਟਰਵੀਨ ਕੀਤਾ ਹੋਇਆ। ਵਾਈ ਡੂ ਯੂ ਵਾਂਟ ਟੂ ਕਮ ਟੂ ਅਸ, ਸਾਡੇ ਤੇ ਕਿਉਂ ਤੁਸੀਂ ਆ ਰਹੇ ਹੋ? ਦੇ ਆਰ ਨਾਟ ਲਾਈਕਿੰਗ ਦੈਟ ਵੀ ਆਰ ਅਸਰਟਿੰਗ ਆਵਰ ਸੈਲਫ, ਚਕਰਵਰਤੀ ਸੈਡ। ਉਹਨਾਂ ਨੂੰ ਪਸੰਦ ਨਹੀਂ ਹੈ। ਹੁਣ ਇਹ ਜਿਹੜਾ ਇਹਦਾ ਸਾਰਾ ਕੁਫਰ ਹੈ ਔਰ ਇਹਦਾ ਜ਼ਹਿਰ ਹੈ, ਇੱਕ ਤਾਂ ਗੱਲ ਜ਼ਾਹਰ ਹੈ ਕਿ ਉਹਨੇ ਆਪਣਾ ਡਿਪਲੋਮੈਟ ਹੋਣ ਦਾ ਵੀ ਪਰਦਾ ਚੁੱਕ ਕੇ
ਉਹਦੇ ਵਿਚਲਾ ਸ਼ੁੱਧ ਬੰਗਾਲੀ ਹਿੰਦੂ ਜਿਹੜਾ ਉਹ ਬੋਲ ਰਿਹਾ ਜੀ ਔਰ ਇਹਨੂੰ ਜਿਹੜਾ ਚੈਲੰਜ ਕੀਤਾ ਹੈ ਸ਼ਿਵਮ ਵਿਜ, ਇਹ ਵੀ ਪ੍ਰਿੰਟ ਦੇ ਵਿੱਚ ਆਰਟੀਕਲ ਆਇਆ, ਵਾਈ ਕਸ਼ਮੀਰੀ ਪੰਡਿਤਸ ਮੇ ਨੈਵਰ ਰਿਟਰਨ ਟੂ ਦਾ ਵੈਲੀ, ਦਾ ਓਨਲੀ ਮੀਨਿੰਗਫੁਲ ਰਿਟਰਨ ਕੈਨ ਬੀ ਹੀ ਥਰੂ ਦਾ ਟਰੂਥ ਐਂਡ ਰੀਕਨਸੀਲੇਸ਼ਨ। ਉਹਨੇ ਕਿਹਾ ਜੀ ਕਸ਼ਮੀਰੀ ਪੰਡਿਤ ਕਦੇ ਵੀ ਨਹੀਂ ਜਾਣਗੇ, ਉਹ ਜਿਸ ਆਸ਼ੀ 'ਚ ਰਹਿ ਰਹੇ ਨੇ ਉਹਨੇ ਸ਼ੁਰੂ ਹੀ ਉੱਥੋਂ ਕੀਤਾ ਹੈ ਕਿ ਵੀ ਇਹ ਜਿਹੜੀ ਹੈ 4 ਅਗਸਤ ਨੂੰ 2 ਅਗਸਤ ਨੂੰ ਇੰਡੀਅਨ ਗਵਰਨਮੈਂਟ ਨੇ ਅਮਰਨਾਥ ਯਾਤਰਾ ਕੈਂਸਲ ਕਰ ਦਿੱਤੀ। ਜੀ ਉਹਨੇ ਕਿਹਾ ਕਿ ਜੀ ਜੇ ਕਿਤੇ ਕਾਂਗਰਸ ਗਵਰਨਮੈਂਟ ਨੇ ਕੀਤੀ ਹੁੰਦੀ ਤੇ ਉਹਨਾਂ ਨੂੰ ਜੀਣ ਨਹੀਂ ਸੀ ਦੇਣਾ। ਬਿਲਕੁਲ ਫਿਰ ਉਹਨੇ ਕਿਹਾ ਜੀ ਇਹ ਕਿਉਂ ਕੈਂਸਲ ਕੀਤੀ, ਕਿਉਂਕਿ 5 ਅਗਸਤ ਨੂੰ ਉਹਨਾਂ ਨੇ ਇਹ ਸ਼ੈਤਾਨੀ ਕਰਨੀ ਸੀ। ਔਰ ਇਹ ਜਿਹੜੀਆਂ ਨੇ ਕਿਸੇ ਹਿੰਦੂ ਨੇ ਉਹਨੇ ਕਿਹਾ ਯੈਟ ਨੋ ਹਿੰਦੂ ਐਬਸੋਲੂਟ ਨੋ ਵਨ ਸੀਮਸ ਟੂ ਹੈਵ ਕਰਾਈਡ ਹੌਰਸ ਅਬਾਊਟ ਦਾ ਹਰਟ ਟੂ ਹਿੰਦੂ ਸੈਂਟੀਮੈਂਟਸ। ਕਿਸੇ ਨੇ ਨਹੀਂ ਕਿਹਾ ਜੀ ਅਮਰਨਾਥ ਯਾਤਰਾ ਅੱਜ ਤੱਕ ਕੈਂਸਲ ਨਹੀਂ ਸੀ ਹੋਈ, ਤੁਸੀਂ ਕਿਵੇਂ ਕੈਂਸਲ ਕਰ ਦਿੱਤੀ। Imagine a Congress government cancelling the Amarnath Yatra for political experience. So फिर उन्होंने कहा कि similarly the political discourse around the issue of Kashmiri Pandits is replete with political hypocrisy. कि कश्मीरी पंडितां ਦਾ ਬਹਾਨਾ ਬਣਾ ਕੇ ਜੋ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਦੰਭ ਹੈ। ਜੀ ਫਿਰ ਉਹਨੇ ਸੰਦੀਪ ਚੱਕਰਵਰਤੀ ਦੀ ਵੀਡੀਓ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨੇ ਫੈਕਚੁਅਲੀ ਗਲਤ ਗੱਲਾਂ ਕੀਤੀਆਂ ਔਰ ਉਹਦੇ ਚੋਂ ਸ਼ੁਰੂ ਕਰਦਾ ਨੌਨ ਐਗਜ਼ਿਸਟੈਂਟ ਰਿਫਿਊਜੀ ਕੈਂਪਸ। ਉਹਨੇ ਕਿਹਾ ਤਾਂ ਰਿਫਿਊਜੀ ਕੈਂਪ ਤਾਂ ਕੋਈ ਐਗਜ਼ਿਸਟ ਹੀ ਨਹੀਂ ਕਰਦਾ ਕਸ਼ਮੀਰੀ ਪੰਡਤਾਂ ਦਾ। ਫਸਟ ਹੀ ਸੇਜ਼, ਪਹਿਲਾਂ ਉਹਨੂੰ ਕੋਟ ਕੀਤਾ ਹੈ ਕਿ ਜੀ ਕਸ਼ਮੀਰੀ ਪੰਡਤ ਵਾਪਸ ਜਾਣਗੇ ਜਿਵੇਂ ਯਹੂਦੀ ਗਏ। ਇਹ ਲਾਈ ਰਿਪੀਟਡ 1000 ਟਾਈਮਸ ਬਿਕਮਸ ਦਾ ਟਰੂਥ, ਕਿ ਇੱਕ ਝੂਠ ਜਿਹੜਾ ਹੈ ਜੇ 1000 ਵਾਰ ਰਿਪੀਟ ਹੋਏ ਤਾਂ ਉਹ ਸੱਚ ਬਣ ਜਾਂਦਾ ਹੈ। ਬਿਲਕੁਲ So it is possible that Sandeep Chakravarti genuinely believes Kashmiri Pandits are still living in camps and on the street. If facts matter, that is not the case. In both Jammu and Delhi, they have been moved into proper houses, and most of it has happened under Congress regime. People would have known more about it if the Congress knew how to tom its achievements like the BJP. ਉਹਨੇ ਕਿਹਾ ਜੀ ਕਾਂਗਰਸ ਦੀ ਸਰਕਾਰ ਵੇਲੇ ਯਾਨੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਸ਼ਮੀਰੀ ਪੰਡਤਾਂ ਨੂੰ ਵੱਡੇ ਵੱਡੇ ਘਰ ਦਿੱਤੇ ਹੋਏ ਨੇ, ਜੰਮੂ 'ਚ ਵੀ ਦਿੱਲੀ 'ਚ ਵੀ, ਕੋਈ ਦੋਨਾਂ ਸ਼ਹਿਰਾਂ 'ਚ ਰਿਫਿਊਜੀ ਕੈਂਪ ਐਗਜ਼ਿਸਟ ਨਹੀਂ ਕਰਦਾ। ਜੀ Yet the word camps will be repeated ad nauseum because how else do you claim continuous victimhood? ਇਹ ਕੈਂਪ ਲਫ਼ਜ਼ ਇਸ ਲਈ ਯੂਜ਼ ਕਰ ਰਹੇ ਨੇ, ਅਦਰਵਾਈਜ਼ ਤੁਸੀਂ ਕਸ਼ਮੀਰੀ ਪੰਡਤਾਂ ਨੂੰ ਇੱਕ ਪੀੜਤ ਬਣਾ ਕੇ ਵਿਕਟਮ ਬਣਾ ਕੇ ਕਿਵੇਂ ਵੇਚੋਗੇ ਉਹਨਾਂ ਨੂੰ, ਉਹਨਾਂ ਦਾ ਸੌਦਾ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਨੂੰ। ਬਿਲਕੁਲ Take for this instance this report by Pooja Shaili in India Today which says Kashmiri Pandits living in Jagti refugee camp appreciated PM Modi-led government's decision to revoke the state special status। ਉਹਨੇ ਕਿਹਾ ਜੀ ਇਸੇ ਕੰਮ ਲਈ ਕਸ਼ਮੀਰੀ ਪੰਡਤ ਰੱਖੇ ਨੇ ਔਰ ਇੰਡੀਆ ਟੁਡੇ ਨੂੰ ਕੋਟ ਕੀਤਾ ਹੈ ਕਿ ਜਦੋਂ ਮੋਦੀ ਨੇ ਇਹ ਖਤਮ ਕੀਤਾ ਆਰਟੀਕਲ 370 ਤੇ ਉਸ ਆਬਾਦੀ 'ਚ ਰਹਿਣ ਵਾਲੇ ਕਸ਼ਮੀਰੀ ਪੰਡਤਾਂ ਨੇ ਵੈਲਕਮ ਕੀਤਾ। ਜੀ The deliberate yet subtle falsehood here is to describe Jagti as a camp and not as a township। ਉਹਨੇ ਕਿਹਾ ਜੀ ਆ ਤੁਸੀਂ ਜਿਹੜੀ ਸ਼ੈਤਾਨੀ ਹੈ ਕਿ ਜਾਗਤੀ ਕੈਂਪ ਦੇ, ਉਹਨੇ ਕਿਹਾ ਕੈਂਪ ਤਾਂ ਹੈ ਹੀ ਨਹੀਂ, ਘਰਾਂ 'ਚ ਰਹਿੰਦੇ ਨੇ, ਉਹ ਟਾਊਨਸ਼ਿਪ ਹੈ। ਹੁਣ ਤੁਸੀਂ ਉਹਨੂੰ ਕੈਂਪ ਕਹਿ ਦਿਓ, ਦੱਸ ਦਿਓ ਕਿ ਜੀ ਇਹ ਤਾਂ ਵਿਕਟਮ ਨੇ। ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਕੈਂਪ ਦਾ ਔਰ ਆਬਾਦੀ ਦਾ ਫਰਕ ਕੌਣ ਨਹੀਂ ਜਾਣਦਾ, ਪਰ ਉਹਨੂੰ ਜਾਣ ਕੇ ਕੈਂਪ ਕਹਿਣਾ। ਸਿਮਿਲਰਲੀ ਪੰਡਿਤ ਰਿਫਿਊਜੀਜ਼ ਇਨ ਦਿੱਲੀ ਹੈਵ ਬੀਨ ਗਿਵਨ ਫਲੈਟਸ, ਉਹਨਾਂ ਨੂੰ ਘਰ ਦਿੱਤੇ ਹੋਏ ਨੇ। ਨਾਊ ਦੈਟ, ਫਿਰ ਉਹਨੇ ਕਿਹਾ ਜੀ ਕਸ਼ਮੀਰੀ ਪੰਡਤਾਂ ਬਾਰੇ ਜਿਹੜਾ ਇੱਕ ਡਰ ਪੈਦਾ ਦਾ ਫੈਕਟਰ ਕੀਤਾ ਜਾਂਦਾ। ਨਾਓ that we are clear about difference between flats and camps, let us tackle another claim by Mr. Chakravarti. The claim is that Pandits are not returning to the Kashmir Valley because of fear. He says in the video, you will not go because of fear of life, but I think that fear will go away. ਕਹਿੰਦਾ ਵੀ ਇਹ ਵੀ ਉਹ ਕਹਿ ਰਿਹਾ। ਜੀ If Kashmiri Pandit refugees are unable to return to live in Kashmir due to fear, how is it that 808 Kashmiri Pandit families, about 3,000 to 4,000 people, still live in the valley? ਕਿ ਵੀ ਅਜੇ ਵੀ 4000 ਕਸ਼ਮੀਰੀ ਪੰਡਤ ਵੈਲੀ 'ਚ ਰਹਿੰਦੇ ਨੇ। ਜੇ ਫਿਰ ਇਹ ਇੰਨਾ ਵੱਡਾ ਫੈਕਟਰ ਹੈ, ਉਹ ਇਕੱਲੇ ਇੱਕ ਥਾਂ ਤੇ ਨਹੀਂ ਰਹਿੰਦੇ, ਦੇ ਲਿਵ ਇਨ 292 ਡਿਫਰੈਂਟ ਲੋਕੇਸ਼ਨਸ, 292 ਅੱਡ-ਅੱਡ ਥਾਵਾਂ ਤੇ ਨੇ। ਜੀ That is the count done by Srinagar based Sanjay Tikku of Kashmiri Pandit Sangharsh Samiti
If fear is the reason, how is it that thousands of Kashmiri Pandits visit the valley on holidays and personal trips or for pilgrimages such as annual Kheer Pawani festival in Talmula? ਉਹਨੇ ਕਿਹਾ ਜੀ ਖੀਰ ਭਵਾਨੀ ਹੁੰਦਾ ਹੈ, ਉਹਦੇ ਤੋਂ ਹੁਣ ਵੀ ਗਏ, ਹਜ਼ਾਰਾਂ ਉੱਥੇ ਰਹਿੰਦੇ ਨੇ ਕਸ਼ਮੀਰੀ ਪੰਡਤ, ਉੱਥੇ ਇਹ ਜਿਹੜਾ ਛੁੱਟੀਆਂ ਮਨਾਉਣ ਵੀ ਜਾ ਜੇ, ਇੰਨਾ ਹੀ ਫੀਅਰ ਫੈਕਟਰ ਹੈ ਤਾਂ ਵਾਈ ਇਟ ਇਜ਼। ਸੋ ਮਤਲਬ ਇਹ ਹੈ ਕਿ ਸਾਰਾ ਹੀ ਇਹਨਾਂ ਨੇ ਐਵੇਂ ਕੰਮ ਕੜਿਆ ਹੋਇਆ। ਫਿਰ ਉਹਨੇ ਕਿਹਾ ਕਿ ਵੀ ਬੇਸ਼ੱਕ ਕਸ਼ਮੀਰੀ ਪੰਡਤਾਂ ਦਾ ਜਾਣਾ ਮਾੜੀ ਗੱਲ ਸੀ, ਪਰ ਇੱਕ ਕੰਪਲਿਕੇਟਡ ਮੈਟਰ ਹੈ। ਕਸ਼ਮੀਰੀ ਪੰਡਤ refugees may be able to physically reallocate to their old homes, but they can't go back in time. A resilient, educated, well-connected community, the Pandit refugees, have got education and jobs and are now spread across India and the world. Would a Kashmiri Pandit refugee's son or daughter working on a corporate job want to return to the family home in the old city of Srinagar? Why would somebody leave a corporate job in Mumbai unless they could find an equivalent job in Srinagar? ਉਹਨੇ ਕਿਹਾ ਵੀ ਇਹਨਾਂ 30 ਸਾਲਾਂ 'ਚ ਉਹ ਦੁਨੀਆ ਭਰ 'ਚ ਫੈਲ ਗਏ, ਹਾਈਲੀ ਐਜੂਕੇਟਡ ਲੋਕ ਨੇ, ਹਰ ਥਾਂ ਉਹਨਾਂ ਦੇ ਜਿਹੜੀਆਂ ਨੇ ਚੰਗੀਆਂ ਹੁਣ ਉਹ ਛੱਡ ਕੇ ਉੱਥੇ ਜਾਣਗੇ ਪੁਰਾਣੇ ਘਰ 'ਚ ਰਹਿਣ ਲਈ, ਜਾਂ ਜਿੱਥੇ ਉਹਨਾਂ ਦੇ ਲਈ ਕੋਈ ਨੌਕਰੀ ਜਾਂ ਜੌਬ ਨਹੀਂ। ਫਿਰ ਉਹਨਾਂ ਨੇ ਅਰਵਿੰਦ ਗਿੱਗੂ, ਇੱਕ ਇੰਗਲਿਸ਼ ਲੈਕਚਰਰ ਹੈ ਕਸ਼ਮੀਰ 'ਚ, ਉਹਦੀ ਐਗਜ਼ਾਮਪਲ ਦਿੱਤੀ ਹੈ ਕਿ ਉਹਨੇ ਕਿਹਾ ਵੀ ਠੀਕ ਹੈ, ਮੇਰੀ ਯਾਦਾਂ 'ਚ ਜ਼ਰੂਰ ਹੈ ਕਿ ਵੀ ਮੈਂ ਉੱਥੇ ਸੀ, ਪਰ ਉਹ ਜੰਮੂ 'ਚ ਰਹਿੰਦਾ, ਉਹ ਜੰਮੂ ਤੋਂ ਨਹੀਂ ਸ੍ਰੀਨਗਰ ਜਾਣ ਨੂੰ ਤਿਆਰ ਕਿ ਵੀ ਮੇਰੇ ਹੁਣ ਇੱਥੇ ਆਪਣਾ ਸਰਕਲ ਹੈ। ਸੋ ਵੈਨ ਵੀ ਸਪੀਕ ਆਫ ਰਿਟਰਨ ਆਫ ਪੰਡਿਤਸ, ਇਟਸ ਨਾਟ a physical relocation. We need to think of Pandits cannot return to a Kashmir that is pre-1989 because it doesn't exist anymore. कि वक्त बदल गया और वो लोग बहुत अगे निकल गए ने प्रॉस्पेरिटी जो पीछे नहीं जाएंगे। हुण उन्हें क्या भी इंडिया मॉडल वर्सेस इजरायली मॉडल। Now that we have debunked the myth of security fears preventing Pandits from returning to Valley, let us look to Sandeep Chakravarti's Israel model that drew applause from the audience. कि बड़ियां ताड़ियां मारियां भीड़ ने, उदी गल करिए। This model basically implies creating a special enclave for Pandits. So there could be a Hindu Kashmir and a Muslim Kashmir, physically demarcated, because we have not been making Mr. Jinnah proud enough. ਉਹਨੇ ਕਿਹਾ ਜੀ ਤੁਸੀਂ ਵਿਰੋਧ ਕਰਦੇ ਸੀ ਟੂ ਨੇਸ਼ਨ ਥਿਊਰੀ ਦੀ, ਜਿਨ੍ਹਾਂ ਨੇ ਬਣਾ ਲਿਆ, ਹੁਣ ਤੁਸੀਂ ਉੱਥੇ ਇੱਕ ਹਿੰਦੂ ਕਸ਼ਮੀਰ ਕ੍ਰੀਏਟ ਕਰੋਗੇ। ਇਜ਼ਰਾਈਲੀ ਮਾਡਲ ਤਾਂ ਇਹੀ ਹੈ ਨਾ ਕਿ ਉਹਨਾਂ ਨੇ ਉਹਨਾਂ 'ਚ ਫਲਸਤੀਨੀਆਂ 'ਚ ਜਾ ਕੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ ਉੱਥੇ ਯਹੂਦੀ ਬਿਠਾ ਦਿੱਤੇ ਨੇ। The idea is an old one. It used to be known as a ਪੰਨੂਨ ਕਸ਼ਮੀਰ। ਮੈਂ ਕਿਹਾ ਔਰ ਉਹਨੇ ਕਿਹਾ ਵੀ ਜੀ ਬੀਜੇਪੀ ਕਦੇ ਵੀ ਇਹਨੂੰ ਐਂਡੋਰਸ ਨਹੀਂ ਸੀ ਕਰਦੀ ਕਿ ਵੀ ਇਹ ਹੋਏ। ਹੁਣ ਉਹ ਕੀ ਕਰਨਗੇ ਕਿ ਵੀ ਇਹ ਜਿਹੜਾ ਸੋ ਇਫ ਦਾ ਪਲਾਨ ਇਜ਼ ਟੂ ਬ੍ਰਿੰਗ ਅਬਾਊਟ ਏ ਡੈਮੋਗ੍ਰਾਫਿਕ ਚੇਂਜ ਇਨ ਦਾ ਵੈਲੀ, ਯੂ ਨੈਵਰ ਨੋ ਥੀਸ ਡੇਜ਼ ਹੇਅਰ ਬ੍ਰੇਨਡ ਆਈਡੀਆਜ਼ ਇਨ ਐਕਸੈਸ ਸਪਲਾਈ, then the Israel model is not what we are looking at. Instead we are looking at the China model. ਉਹਨੇ ਕਿਹਾ ਵੀ ਜੇ ਤੁਸੀਂ ਉਹਦੀਆਂ ਡੈਮੋਗ੍ਰਾਫਿਕਸ ਬਦਲਣੀਆਂ ਨੇ ਫਿਰ ਜਿਹੜਾ ਹੈ ਤੇ ਉਵੇਂ ਹੀ ਫਿਰ ਤੁਸੀਂ ਕਰੋਗੇ ਜੋ ਚਾਈਨਾ ਇਹਨੇ ਕਿਹਾ ਨਹੀਂ ਹੈ, ਜੋ ਸਿੰਗਕਿਆਂਗ 'ਚ ਕਰ ਰਿਹਾ, ਜੋ ਉਹਨੇ ਪਹਿਲਾਂ ਤਿੱਬਤ 'ਚ ਕੀਤਾ ਕਿ ਉੱਥੋਂ ਤੁਸੀਂ ਉਹ ਸਾਰੇ ਕੱਢੋ, ਉਹਨਾਂ ਨੂੰ ਕਿਤੇ ਹੋਰ ਜਿਵੇਂ ਕਸ਼ਮੀਰੀਆਂ ਨੂੰ ਲਿਜਾ ਕੇ ਕੈਂਪਾਂ ਦੇ ਵਿੱਚ ਹੀ ਨਹੀਂ ਰੱਖਿਆ ਹੋਇਆ, ਜੇਲ੍ਹਾਂ ਭਾਰਤ ਭਰ ਦੀਆਂ 'ਚ ਰੱਖਿਆ ਤਾਂ ਕਿ ਉਹ ਘਰਦਿਆਂ ਤੋਂ ਵੀ ਟੁੱਟ ਜਾਣ। ਜਦੋਂ ਤੱਕ ਉਹਨਾਂ ਨੂੰ ਬਾਹਰ ਕੱਢਣਗੇ, ਬੁੱਢੇ ਹੋਏ ਹੋਣਗੇ, ਉਹਨਾਂ ਦੀ ਪੂਰੀ ਜਨਰੇਸ਼ਨ ਮਾਰ ਦਿੱਤੀ ਹੋਏਗੀ। ਫਿਰ ਉਹਨੇ ਕਿਹਾ ਕਿ ਜੀ ਇੰਡੀਅਨ ਮਾਡਲ ਵੀ ਹੈ ਜਿਹੜਾ ਇੰਟੈਗ੍ਰੇਸ਼ਨ ਦਾ ਸੀ ਕਿ ਵੀ ਇਹ ਜਿਹੜੀ ਵਾਲ ਆਫ ਸਸਪੀਸ਼ਨ ਟੁੱਟੇ, ਔਰ ਉਹ ਤਾਂ ਹੀ ਪੋਸੀਬਲ ਹੈ ਕਿ ਤੁਸੀਂ ਇੱਕ ਸਾਊਥ ਅਫਰੀਕਾ ਸਟਾਈਲ ਟਰੂਥ ਐਂਡ ਰੀਕਨਸੀਲੀਏਸ਼ਨ ਐਕਸਰਸਾਈਜ਼ ਕਰੋ ਜਿਹਦੇ ਥੱਲੇ ਲੋਕਾਂ ਨੂੰ ਹੱਕ ਹੋਏ। ਫਿਰ ਉਹਨੇ ਇਸ ਤੇ ਵੀ ਰਿਡੀਕਿਊਲ ਕੀਤਾ ਕਿ ਕਸ਼ਮੀਰ ਕਲਚਰ ਇਜ਼ ਦਾ ਹਿੰਦੂ ਕਲਚਰ, ਜਿਹੜਾ ਸੰਦੀਪ ਚੌਕਰਵਰਤੀ ਕਹਿ ਰਿਹਾ। ਫॉर ਐਨ ਇੰਡੀਅਨ ਡਿਪਲੋਮੈਟ ਇਟ ਇਜ਼ ਐम्बैरेसिंगली ਇਲ ਇਨਫॉर्म्ड ਸਟੇਟਮੈਂਟ ਵੀ ਉਹਨੂੰ ਪਤਾ ਹੀ ਨਹੀਂ ਹੈ ਕਿ ਕਸ਼ਮੀਰੀ ਕਲਚਰ ਕੀ ਹੈ। ਹੀ ਬਿਟਰੇਜ਼ ਹਿਜ਼ ਇਗਨੋਰੈਂਸ ਆਫ ਕਸ਼ਮੀਰ ਵੈਨ ਹੀ ਸੇਜ਼ we all have to keep the Kashmiri culture alive. The Kashmiri culture is the Indian culture, is the Hindu culture. ਇਹ ਉਹ ਕਹਿ ਰਿਹਾ ਸੀ। I feel as much Kashmiri as anybody else, is Sandeep Chakravarti's statement. To know what Kashmiri culture is or was, he should Google and read up why a Kashmiri Muslim family is at the center of Amarnath Yatra. ਇਹ ਜਿਹੜੀ ਅਮਰਨਾਥ ਦੀ ਗੁਫਾ ਲੱਭੀ, ਇਹ ਕਸ਼ਮੀਰੀ ਮੁਸਲਮਾਨ ਟੱਬਰ ਨਹੀਂ ਲੱਭੀ, ਅੱਜ ਵੀ ਉਹ ਸੈਂਟਰ 'ਚ ਉਸਦੇ ਹੁੰਦਾ ਹੈ ਕਿਉਂਕਿ ਉਹਨਾਂ ਨੇ ਇਹ ਸਾਰੇ ਨੂੰ ਸਾਹਮਣੇ ਲਿਆਂਦਾ। ਹੀ ਕੁਡ ਰੀਡ ਅ ਫਿਊ ਬੁੱਕਸ ਔਨ ਨਾਓ
discredited idea of Kashmiriyat, of syncretism in the valley. No Kashmiri, Hindu and Indian are not the same thing. They could co. ਉਹਨੇ ਕਿਹਾ ਜੀ ਇਹ ਸੰਦੀਪ ਚੌਕਰਵਰਤੀ 4 ਕਿਤਾਬਾਂ ਹੀ ਪੜ੍ਹ ਲੈ, ਗੂਗਲ ਤੇ ਹੀ ਸਰਚ ਕਰ ਲੈ ਕਿ ਕਸ਼ਮੀਰੀਅਤ ਕੀ ਹੈ। ਕਸ਼ਮੀਰੀਅਤ ਤੁਹਾਡੀ ਇੰਡੀਅਨ ਔਰ ਹਿੰਦੂ ਕਲਚਰ ਨਹੀਂ ਹੈ। ਬਿਲਕੁਲ ਕਸ਼ਮੀਰੀਅਤ ਇੱਕ ਟੋਲਰੈਂਸ ਦਾ ਨਾਂ ਹੈ, ਜਿੱਥੇ ਇੱਕ ਮੁਸਲਮਾਨ ਅਮਰਨਾਥ ਦਾ ਲੱਭ ਕੇ ਦਿੰਦਾ ਹੈ ਔਰ ਜਿੱਥੇ ਸੂਫੀ ਨੇ ਦੂਜੇ। ਸੋ ਇਹ ਬੜੀ ਖੂਬਸੂਰਤ ਰਿਬਟਲ ਹੈ ਔਰ ਮੈਂ ਸਮਝਦਾ ਹਾਂ ਕਿ ਬਜਾਏ ਕਿ ਮੈਂ ਆਪਣੇ ਆਰਗੂਮੈਂਟ ਦਿੰਦਾ, ਇਹ ਸੰਦੀਪ ਚੌਕਰਵਰਤੀ ਨੂੰ ਇਸੇ ਹੀ ਜਵਾਬ ਦੇ ਵਿੱਚ ਸ਼ਿਵਮ ਵਿਜੇ ਨੇ ਦੱਸ ਦਿੱਤਾ ਹੈ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਸਾਡਾ ਦੁਸ਼ਮਣ ਕਿਸ ਹੱਦ ਤੱਕ ਜ਼ਹਿਰ ਨਾਲ ਭਰਿਆ ਹੋਇਆ ਹੈ। ਸਿੱਖਾਂ ਬਾਰੇ 84 ਬਾਰੇ ਜਿਹੜਾ ਸਾਡੇ ਤੇ ਜ਼ੁਲਮ ਨਸਲਕੁਸ਼ੀ ਹੋਈ ਉਹਨੂੰ ਪ੍ਰੋਕਸੀ ਵਾਰ ਕਹਿ ਰਿਹਾ ਪਾਕਿਸਤਾਨ ਦੀ, ਜੀ ਔਰ ਜੋ ਕਸ਼ਮੀਰ ਦੇ ਵਿੱਚ ਇਹ ਕਰ ਰਹੇ ਨੇ ਉਹਨੂੰ ਕਹਿ ਰਿਹਾ ਜੀ ਹੁਣ ਜੇ ਤੁਸੀਂ ਖਤਮ ਕਰ ਦਿੱਤਾ ਹੈ ਤਾਂ ਕਿਉਂ ਨਹੀਂ ਤੁਸੀਂ ਇਜ਼ਰਾਈਲੀ ਮਾਡਲ ਲਾਗੂ ਕਰਦੇ। ਸੋ ਆਉਣ ਵਾਲੇ ਪੀਰੀਅਡ 'ਚ ਕੀ ਹੋਣ ਜਾ ਰਿਹਾ ਕਸ਼ਮੀਰ 'ਚ, ਪੰਜਾਬ 'ਚ ਕੀ ਹੋਏਗਾ, ਇਸ ਝਰੋਖੇ 'ਚੋਂ ਤੁਸੀਂ ਮਾੜੀ ਮੋਟੀ ਝਾਤ ਪਾ ਸਕਦੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।